ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਟੀਵੀ 84 ਤੇ ਮੈਂ ਸੁਖਵਿੰਦਰ ਸਿੰਘ ਹਾਜ਼ਰ ਹਾਂ ਦਾ ਫਾਲਟ ਲਾਈਨਸ ਪ੍ਰੋਗਰਾਮ ਲੈ ਕੇ। ਪੰਜਾਬ ਦੇ ਵਿੱਚ ਖਾਲਿਸਤਾਨ ਦੀ ਮੂਵਮੈਂਟ ਨੂੰ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਅੱਗੇ ਤੋਰ ਰਹੀਆਂ ਦੋ ਵੱਡੀਆਂ ਜਥੇਬੰਦੀਆਂ ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਭਾਰਤ ਦੇ ਆਜ਼ਾਦੀ ਦਿਹਾੜੇ 15 ਅਗਸਤ ਤੋਂ ਇੱਕ ਦਿਨ ਪਹਿਲਾਂ 14 ਅਗਸਤ ਨੂੰ ਸਿੱਖਾਂ ਉੱਤੇ ਹੋਏ ਭਾਰਤ ਦੇ ਜ਼ੁਲਮਾਂ ਨੂੰ ਦੁਨੀਆ ਸਾਹਮਣੇ ਬਿਆਨ ਕਰਨ ਲਈ ਅਤੇ ਭਾਰਤ ਤੋਂ ਆਪਣੀ ਅਲੱਹਿਦਗੀ ਅਤੇ ਆਪਣੀ ਆਜ਼ਾਦੀ ਦੀ ਮੂਵਮੈਂਟ ਨੂੰ ਦਾ ਪ੍ਰਗਟਾਵਾ ਕਰਨ ਲਈ ਇੱਕ ਵੱਡਾ ਇਕੱਠ ਰੱਖਿਆ ਗਿਆ ਲੁਧਿਆਣਾ ਸ਼ਹਿਰ ਦੇ ਵਿੱਚ। ਤੇ ਹਰ ਸਾਲ ਸਿੱਖਾਂ ਵੱਲੋਂ ਖਾਸ ਤੌਰ 'ਤੇ ਖਾਲਿਸਤਾਨੀ ਜਥੇਬੰਦੀਆਂ ਵੱਲੋਂ ਪੰਜਾਬ ਦੇ ਵਿੱਚ 14 ਅਗਸਤ ਨੂੰ ਜਾਂ 13 ਅਗਸਤ ਨੂੰ ਭਾਰਤ ਦੇ ਆਜ਼ਾਦੀ ਦਿਹਾੜੇ ਦੇ ਮੁਕਾਬਲੇ ਜਿਹੜਾ ਆ ਵੱਡੇ ਪ੍ਰੋਗਰਾਮ ਕੀਤੇ ਜਾਂਦੇ ਨੇ, ਜਿਹਦੇ ਵਿੱਚ ਜਿੱਥੇ ਦੁਨੀਆ ਨੂੰ ਇਹ ਦੱਸਿਆ ਜਾਂਦਾ ਹੈ ਕਿ ਇਹ ਆਜ਼ਾਦੀ ਦਿਹਾੜਾ ਭਾਰਤ ਦਾ ਹੋ ਸਕਦਾ ਹੈ ਪਰ ਪੰਜਾਬ ਦਾ ਨਹੀਂ, ਕਿਉਂਕਿ ਪੰਜਾਬ ਦਾ ਤਾਂ ਇਹਨਾਂ ਦਿਨਾਂ ਦੇ ਵਿੱਚ ਉਜਾੜਾ ਹੀ ਉਜਾੜਾ ਹੋਇਆ ਸੀ। ਅਤੇ ਨਾਲ ਹੀ ਜਿਹੜੀ ਸਿੱਖਾਂ ਦੀ ਗੁਲਾਮੀ ਆ ਉਹ ਸਿੱਖ ਕਿਵੇਂ ਇੱਕ ਗੁਲਾਮੀ ਤੋਂ ਬਾਅਦ ਦੂਜੀ ਗੁਲਾਮੀ ਵੱਲ ਨੂੰ ਇਸ ਦਿਨ ਵਧੇ। ਤਾਂ ਜਿਹੜੀ ਪੰਜਾਬ ਦੇ ਵਿੱਚ ਖਾਲਿਸਤਾਨ ਦੀ ਮੂਵਮੈਂਟ ਆ ਉਸ ਦੇ ਬਾਰੇ ਅਸੀਂ ਅੱਜ ਖਾਸ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਰਹਿਣਗੇ ਦਲ ਖਾਲਸਾ ਦੇ ਸਪੋਕਸ ਪਰਸਨ ਨੇ ਸਰਦਾਰ ਪਰਮਜੀਤ ਸਿੰਘ ਮੰਡ, ਅਤੇ ਮੈਂ ਉਹਨਾਂ ਨੂੰ ਟੀਵੀ 84 ਦੇ ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਪਰਮਜੀਤ ਸਿੰਘ ਜੀ, ਸਭ ਤੋਂ ਪਹਿਲਾ ਸਵਾਲ, ਕਿਉਂਕਿ ਇਹ ਗੱਲ ਕਈ ਵਾਰ ਪਹਿਲਾਂ ਵੀ ਹੋ ਚੁੱਕੀ ਆ ਪਰ ਅਸੀਂ ਜਿਵੇਂ ਕਹਿੰਦੇ ਆ ਵੀ ਕਿਸੇ ਵੀ ਮੂਵਮੈਂਟ ਦੀ ਜਿਹੜੀ ਜਦੋਂ ਜਨਰੇਸ਼ਨਲ ਸ਼ਿਫਟ ਆਉਂਦਾ ਆ ਤਾਂ ਤੁਸੀਂ ਜਿਹੜੀ ਨਵੀਂ ਜਨਰੇਸ਼ਨ ਆ ਪੰਜਾਬ ਦੇ ਵਿੱਚ ਖਾਲਿਸਤਾਨ ਦੀ ਮੂਵਮੈਂਟ ਦੀ ਉਸ ਦੇ ਇੱਕ ਅਹਿਮ ਆਗੂ ਹੋ, ਤਾਂ ਤੁਹਾਨੂੰ ਮੈਂ ਇਹ ਸਵਾਲ ਕਰਦਾ ਕਿ ਸਰਕਾਰ ਭਾਵੇਂ ਉਹ ਪੰਜਾਬ ਦੀ ਹੋਵੇ, ਭਾਵੇਂ ਉਹ ਕੇਂਦਰ ਸਰਕਾਰ ਹੋਵੇ, ਭਾਵੇਂ ਉਹ ਪੰਜਾਬ ਦੀ ਸਿਆਸਤ ਹੋਵੇ, ਭਾਰਤ ਦੀ ਸਿਆਸਤ ਹੋਵੇ ਜਾਂ ਦੁਨੀਆ ਪੱਧਰ 'ਤੇ ਇੰਟਰਨੈਸ਼ਨਲ ਪੋਲੀਟਿਕਸ ਹੋਵੇ, ਪਲੇਟਫਾਰਮਸ ਹੋਣ, ਉਹਨਾਂ ਦੇ ਉੱਤੇ ਹਮੇਸ਼ਾ ਇਹੀ ਗੱਲ ਦਾਅਵਾ ਕੀਤਾ ਜਾਂਦਾ ਹੈ ਕਿ ਜਿਹੜੀ ਖਾਲਿਸਤਾਨ ਦੀ ਮੂਵਮੈਂਟ ਆ ਇਹ ਕੁਝ ਫਰਿੰਜ ਐਲੀਮੈਂਟਸ ਨੇ, ਕੁਝ ਮੁੱਠੀ ਭਰ ਲੋਕ ਨੇ ਜਿਹੜੇ ਇਹ ਰੌਲਾ ਪਾਉਂਦੇ ਆ। ਇਹਨਾਂ ਦੇ ਪਿੱਛੇ ਕੋਈ ਵੀ ਲੋਕਾਂ ਦਾ ਇਹਨਾਂ ਨੂੰ ਸਮਰਥਨ ਹਾਸਲ ਨਹੀਂ ਆ। ਤਾਂ ਕੀ ਜਿਹੜੀ ਤੁਹਾਡੀ ਇਹ ਮੂਵਮੈਂਟ ਜੋ 1984 ਦੇ ਵਿੱਚ ਇੱਕ ਵੱਡੀ ਹਥਿਆਰਬੰਦ ਸੰਘਰਸ਼ ਦੇ ਨਾਲ ਸ਼ੁਰੂ ਹੋਈ, ਕੀ ਅੱਜ ਉਹ ਸੱਚਮੁੱਚ ਇੱਕ ਫਰਿੰਜ ਮੂਵਮੈਂਟ ਬਣ ਕੇ ਰਹਿ ਗਈ ਆ? ਦੇਖੋ, ਇਹਦਾ ਬੜਾ ਸਿੰਪਲ ਜਿਹਾ ਸਵਾਲ ਹੈ। ਇਹਨਾਂ ਲੋਕਾਂ ਨੂੰ ਜਿਹੜੇ ਇਹ ਰਾਜਨੀਤੀ ਕਰਦੇ ਨੇ ਔਰ ਇਹ ਗਲਤ ਬਿਆਨਬਾਜ਼ੀ ਕਰਦੇ ਨੇ, ਅਸਲ ਦੇ ਵਿੱਚ ਇਹ ਬਿਆਨਬਾਜ਼ੀ ਕਰਦੇ ਨੇ ਵੇਖ ਕੇ ਕਿ ਇਹਨਾਂ ਨੂੰ ਵੋਟਾਂ ਕਿੰਨੀਆਂ ਪੈ ਰਹੀਆਂ ਨੇ, ਉਹਦੇ ਹਿਸਾਬ ਨਾਲ ਕਹਿ ਦਿੰਦੇ ਵੀ ਇੰਨੇ ਲੋਕ ਸਾਡੇ ਵੱਲ ਨੇ ਤੇ ਇੰਨੇ ਲੋਕ ਸਾਡੇ ਵਿਰੋਧ ਦੇ ਵਿੱਚ ਨੇ। ਅਸਲ ਵਿੱਚ ਜਿਹੜੀ ਇਲੈਕਸ਼ਨ ਹੁੰਦੀ ਆ ਉਹ ਕਦੇ ਵੀ ਲੋਕਾਂ ਦੀ ਭਾਵਨਾਵਾਂ ਦੀ ਰਿਪਰੈਜ਼ੈਂਟੇਸ਼ਨ ਨਹੀਂ ਕਰਦੀ ਹੁੰਦੀ। ਸੋ ਉਹਦੇ ਮੁਤਾਬਕ ਇਹ ਆਪਣੇ ਨਤੀਜੇ, ਆਪਣੇ ਜਿਹੜੇ ਫਤਵੇ ਨੇ ਉਹ ਸੁਣਾਉਣੇ ਸ਼ੁਰੂ ਕਰ ਦਿੰਦੇ ਨੇ। ਪਰ ਜੇ ਇਹਨਾਂ ਨੇ ਆਪਣਾ ਇਲੈਕਸ਼ਨਾਂ ਦੇ ਹਿਸਾਬ ਦੇ ਨਾਲ ਹੀ ਆਪਣੀ ਜਿਹੜੀ ਪੋਲੀਟਿਕਸ ਆ ਉਹਨੂੰ ਕੈਲਕੂਲੇਟ ਕਰਨਾ ਆ, ਤਾਂ ਉਹਦਾ ਜਵਾਬ ਵੀ ਇਹਨਾਂ ਦੇ ਕੋਲ ਬੜਾ ਸਿੰਪਲ ਇੱਕ ਇਲੈਕਸ਼ਨ ਦੇ ਰੂਪ ਵਿੱਚ ਹੈਗਾ ਆ। ਉਹ ਇਹ ਨਹੀਂ ਹੋਣਾ ਚਾਹੀਦਾ ਵੀ ਤੁਸੀਂ ਕਿਸ ਪਾਰਟੀ ਨੂੰ ਚੁਣਨਾ ਚਾਹੁੰਦੇ ਹੋ ਜਾਂ ਤੁਸੀਂ ਕਿਸ ਬੰਦੇ ਨੂੰ ਹਮਾਇਤ ਦੇਣਾ ਚਾਹੁੰਦੇ ਹੋ। ਉਹਦਾ ਜਵਾਬ ਸਿਰਫ ਤੇ ਸਿਰਫ ਪੰਜਾਬ ਦੇ ਰੈਫਰੈਂਡਮ ਦੇ ਵਿੱਚ ਪਿਆ ਆ, ਜਿਹੜਾ UN ਅਧੀਨ ਹੋਣਾ ਚਾਹੀਦਾ, ਜਿਹਨੂੰ ਪੂਰੀ ਦੁਨੀਆ ਮਾਨਤਾ ਦੇਵੇ। ਔਰ ਉਹਦੇ ਵਿੱਚ ਇਹਨਾਂ ਨੂੰ ਸਿੰਪਲ ਜਿਹਾ ਇੱਕ ਸਵਾਲ ਪੰਜਾਬ ਦੇ ਲੋਕਾਂ ਨੂੰ ਪੁੱਛ ਲੈਣਾ ਚਾਹੀਦਾ ਹੈ ਕਿ ਕੀ ਤੁਸੀਂ ਪੰਜਾਬ ਦੀ ਆਜ਼ਾਦੀ ਦੇ ਹੱਕ ਵਿੱਚ ਹੋ ਜਾਂ ਨਹੀਂ। ਜੇ ਅਸੀਂ ਵਾਕਿਆ ਹੀ ਇੱਕ ਮਤਲਬ ਮੁੱਠੀ ਭਰ ਲੋਕ ਆ ਔਰ ਸਿਰਫ ਸਾਡੀ ਇੱਕ ਚੌਵਾਂ ਛੇਆਂ ਜਿਹੜੀਆਂ 6 ਜਥੇਬੰਦੀਆਂ ਨੇ, ਸਿਰਫ ਜੇ ਉਹਨਾਂ ਦੀ ਇੱਕ ਡਿਮਾਂਡ ਆ ਤੇ ਲੋਕ ਉਹਨੂੰ ਫਤਵਾ ਸੁਣਾ ਦੇਣਗੇ। ਜੇ ਲੋਕ ਫਤਵਾ ਇਹ ਸੁਣਾ ਦੇਣ ਕਿ ਹਾਂ ਅਸੀਂ ਖਾਲਿਸਤਾਨ ਦੇ ਵਿਰੋਧ 'ਚ ਆ, ਤੇ ਉਹ ਵੀ ਸਾਨੂੰ ਮਨਜ਼ੂਰ, ਅਸੀਂ ਲੋਕਾਂ ਦਾ ਡਿਸੀਜਨ ਸਿਰ ਮੱਥੇ ਮੰਨਾਂਗੇ ਔਰ ਇਹ ਜੋ ਗੱਲਾਂ ਕਹਿੰਦੇ ਨੇ ਉਹਨੂੰ ਮੰਨ ਲਾਂਗੇ। ਪਰ ਜੇ ਲੋਕਾਂ ਨੇ ਇਹ ਡਿਸੀਜਨ ਦਿੱਤਾ, ਜੇ ਲੋਕਾਂ ਨੇ ਆਪਣਾ ਜਿਹੜਾ ਫਤਵਾ ਹੈ ਸਾਡੇ ਹੱਕ ਵਿੱਚ ਸੁਣਾਇਆ ਵੀ ਹਾਂ ਸਾਨੂੰ ਆਜ਼ਾਦੀ ਚਾਹੀਦੀ ਆ, ਹਾਂ ਅਸੀਂ ਖਾਲਿਸਤਾਨ ਦੇ ਹੱਕ ਵਿੱਚ ਹਾਂ, ਤੇ ਫਿਰ ਇਹਨਾਂ ਨੂੰ ਵੀ ਮੰਨ ਲੈਣਾ ਚਾਹੀਦਾ ਵੀ ਇਹਨਾਂ ਦੇ ਦਾਅਵੇ ਖੋਖਲੇ ਨੇ ਔਰ ਫਿਰ ਇਹ ਖਾਲਿਸਤਾਨ ਨੂੰ ਮਾਨਤਾ ਦੇਣ। ਸੋ ਇਹ ਪੀਸਫੁਲੀ ਇੱਕ ਬੜਾ ਹੀ ਡੈਮੋਕ੍ਰੈਟਿਕ ਵੇ ਦੇ ਨਾਲ ਇਸ ਗੱਲ ਦਾ ਜਵਾਬ ਇਹਨਾਂ ਨੂੰ ਵੀ ਮਿਲ ਸਕਦਾ ਤੇ ਸਾਨੂੰ ਵੀ ਮਿਲ ਸਕਦਾ। ਸੋ ਮੈਨੂੰ ਲੱਗਦਾ ਵੀ ਸਾਨੂੰ ਇਸ ਸਵਾਲ ਦੇ ਵਿੱਚ ਲੜਨ ਦੀ ਬਜਾਏ ਕਿ ਇਹ 2-4 ਨੇ ਜਾਂ 6 ਨੇ, ਕੌਣ ਵਧਿਆ ਕੌਣ ਘਟਿਆ, ਇਹਦਾ ਨਤੀਜਾ ਇੰਡੀਅਨ ਸਟੇਟ ਨੂੰ ਇੱਕੋ ਵਾਰੀ ਕੱਢ ਲੈਣਾ ਚਾਹੀਦਾ ਆ ਤੇ ਉਹ ਸਿਰਫ ਤੇ ਸਿਰਫ ਪੰਜਾਬ ਦੇ ਰੈਫਰੈਂਡਮ 'ਚ ਨਿਕਲ ਸਕਦਾ ਹੈ। ਜੇ ਵਾਕਿਆ ਇੰਡੀਅਨ ਸਟੇਟ ਨੂੰ ਲੱਗਦਾ ਅਸੀਂ 4-6 ਲੋਕ ਆ ਤੇ ਸਾਨੂੰ ਚੁੱਪ ਕਰਾਉਣ ਦੇ ਲਈ ਚੁੱਪ ਕਰਕੇ ਰੈਫਰੈਂਡਮ ਕਰਾ ਲੈਣ, ਜਿਹੜਾ ਆ ਉਹ ਆਪਣਾ ਜਵਾਬ ਇਹਨਾਂ ਨੂੰ ਵੀ ਮਿਲ ਜਾਏਗਾ ਔਰ ਸਾਨੂੰ ਵੀ ਮਿਲ ਜਾਏਗਾ ਔਰ ਸਾਰੀ ਦੁਨੀਆ ਨੂੰ ਵੀ ਮਿਲ ਜਾਏਗਾ ਕਿ ਕੀ ਵਾਕਿਆ ਅਸੀਂ ਪੰਜਾਬ ਦੇ ਵਿੱਚ 4-6 ਲੋਕ ਹੀ ਆ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਆ, ਜਾਂ ਕੀ ਵਾਕਿਆ ਪੂਰੇ ਦਾ ਪੂਰਾ ਪੰਜਾਬ ਖਾਲਿਸਤਾਨ ਦੀ ਮੂਵਮੈਂਟ ਦੇ ਮਗਰ ਇੱਕ ਭਾਵਨਾਤਮਕ ਰੂਪ ਦੇ ਵਿੱਚ ਖੜਾ ਹੈ। ਬਿਲਕੁਲ ਪਰਮਜੀਤ ਸਿੰਘ ਮੰਡ, ਜਿਹੜਾ ਤੁਹਾਡਾ ਇਹ ਤਰਕ ਆ ਬਿਲਕੁਲ ਵਾਜਬ ਆ ਕਿ ਜਿਹੜਾ ਰੈਫਰੈਂਡਮ ਆ ਉਹ ਇੱਕ ਡੈਮੋਕ੍ਰੈਟਿਕ ਪ੍ਰੋਸੈਸ ਆ ਕਿਸੇ ਵੀ ਲੋਕਾਂ ਦੀ ਜਿਹੜੀ ਰਾਏ ਜਾਣਨ ਦਾ, ਖਾਸ ਤੌਰ 'ਤੇ ਜਿੱਥੇ ਇਸ ਤਰ੍ਹਾਂ ਦਾ ਕੋਈ ਪੋਲੀਟੀਕਲ ਕਲੈਸ਼ ਹੋਵੇ। ਪਰ ਇੰਡੀਆ ਜਿਹੜਾ ਆ ਉਹ
ਜਦੋਂ ਇੰਟਰਨੈਸ਼ਨਲ ਪਲੇਟਫਾਰਮਸ ਤੇ ਗੱਲ ਕਰਦਾ ਆ ਉਹ ਖਾਲਿਸਤਾਨ ਦੀ ਮੂਵਮੈਂਟ ਨੂੰ, ਜਿਵੇਂ ਮਨੀਪੁਰ ਦੀ ਮੂਵਮੈਂਟ ਨੂੰ ਐਡਰੈਸ ਕਰ ਰਿਹਾ ਹੈ ਇੰਡੀਆ, ਜਾਂ ਨਾਗਾਲੈਂਡ ਦੀ ਮੂਵਮੈਂਟ ਨੂੰ ਅਸੀਂ ਦੇਖਿਆ ਕਿ ਐਡਰੈਸ ਕਰ ਰਿਹਾ ਹੈ, ਉਵੇਂ ਉਹ ਖਾਲਿਸਤਾਨ ਦੀ ਮੂਵਮੈਂਟ ਨੂੰ ਐਡਰੈਸ ਨਹੀਂ ਕਰ ਰਿਹਾ। ਉਹ ਮਹਿਜ਼ ਦੁਨੀਆ ਨੂੰ ਇਹ ਗੱਲ ਕਹਿੰਦਾ ਕਿ ਇਹ ਇੱਕ ਪ੍ਰੋਕਸੀ ਵਾਰ ਆ ਪਾਕਿਸਤਾਨ ਦੀ, ਲੋਕਾਂ ਦੀ ਇਹਦੇ ਪਿੱਛੇ ਕੋਈ ਵੀ ਵਿਲ ਨਹੀਂ, ਜਿਹਦੇ ਨਾਲ ਉਹ ਪੈਸੇ ਦੇ ਜ਼ਰੀਏ ਜਿਹੜਾ ਆ ਉਹ ਕੁਝ ਸਿੱਖਾਂ ਨੂੰ ਅੱਗੇ ਲਾ ਕੇ ਤੇ ਇੰਡੀਆ ਨੂੰ ਡੀਸਟੇਬਲਾਈਜ਼ ਕਰਨਾ ਚਾਹੁੰਦਾ ਆ। ਤਾਂ ਤੁਸੀਂ ਇਸ ਦੇ ਜਵਾਬ ਵਿੱਚ ਤੁਹਾਡੇ ਕੋਲ ਕੀ ਤਰਕ ਹੈ? ਦੇਖੋ, ਤੁਸੀਂ ਦੋ ਵੱਡੀਆਂ ਐਗਜ਼ਾਮਪਲਾਂ ਦਿੱਤੀਆਂ ਕਿ ਉਹਨੇ ਨਾਗਾਲੈਂਡ ਦੀ ਮੂਵਮੈਂਟ ਨੂੰ ਰਿਕੋਗਨਾਈਜ਼ ਕੀਤਾ, ਉਹਨਾਂ ਦੇ ਨਾਲ ਟੇਬਲ ਟਾਕਸ ਦੇ ਉੱਤੇ ਆਏ ਨੇ, ਔਰ ਇੱਕ ਸਮਝੌਤੇ ਦੇ ਵਿੱਚ ਨੇ ਉਹਨਾਂ ਦੇ ਪਿਛਲੇ 25 ਸਾਲਾਂ ਤੋਂ, ਔਰ ਇੱਕ ਫਰੇਮਵਰਕ ਐਗਰੀਮੈਂਟ ਵੀ ਉਹਨਾਂ ਨੇ 2015 ਦੇ ਵਿੱਚ ਨਾਗਾਲੈਂਡ ਦੇ ਲੋਕਾਂ ਦੇ ਨਾਲ ਕੀਤਾ ਹੋਇਆ ਹੈ। ਇਵੇਂ ਹੀ ਮਨੀਪੁਰ ਦੇ ਵਿੱਚ ਹੁਣ ਤੁਸੀਂ ਜਿਵੇਂ ਦੱਸਿਆ ਕਿ ਮਨੀਪੁਰ ਨੂੰ ਵੀ ਉਹ ਡੀਲ ਕਰਦੇ ਪਏ ਨੇ। ਇਹਨਾਂ ਦੋਵਾਂ ਦੇ ਵਿੱਚ ਇੱਕ ਕਾਮਨ ਚੀਜ਼ ਆ ਜਿਹੜੀ ਕਿ ਇੰਡੀਆ ਦੀ ਅਨਡੈਮੋਕ੍ਰੈਟਿਕ ਰੀਅਲ ਫੇਸ ਨੂੰ ਸ਼ੋ ਕਰਦੀ ਆ, ਉਹਦਾ ਜਿਹੜਾ ਅਸਲੀ ਚਿਹਰਾ ਹੈ ਇੰਡੀਆ ਦਾ ਉਹ ਸਾਡੇ ਸਾਹਮਣੇ ਵਿਖਾਲਦੀ ਹੈ। ਉਹ ਇਹ ਚੀਜ਼ ਆ ਕਿ ਇਹ ਦੋਵੇਂ ਸੂਬਿਆਂ ਦੇ ਵਿੱਚ ਚੋਟੀ ਦੇ ਉੱਤੇ ਲੋਕਾਂ ਨੇ ਆਪਣੇ ਮੋਢਿਆਂ ਦੇ ਉੱਤੇ ਹਥਿਆਰ ਟੰਗ ਕੇ ਤੇ ਮੈਦਾਨ ਦੇ ਵਿੱਚ ਨਿੱਤਰ ਆਏ ਨੇ। ਜਿਹੜਾ ਇੰਡੀਆ ਹਰ ਵਕਤ ਇਹ ਹਾਲ ਦੁਹਾਈ ਪਾਉਂਦਾ ਹੈ ਕਿ ਅਸੀਂ ਸ਼ਾਂਤਮਈ ਲੋਕ ਹਾਂ ਜੀ, ਸਾਨੂੰ ਸ਼ਾਂਤੀ ਦੇ ਨਾਲ ਰਹਿਣਾ ਚਾਹੀਦਾ, ਇੰਟਰਨੈਸ਼ਨਲ ਪਲੇਟਫਾਰਮਸ ਦੇ ਉੱਤੇ ਇਹ ਕਹਿੰਦਾ ਹੈ ਕਿ ਅਸੀਂ ਟੈਰਰਿਜ਼ਮ ਦੇ ਖਿਲਾਫ ਹਾਂ, ਅਸੀਂ ਵਾਇਲੈਂਸ ਦੇ ਖਿਲਾਫ ਹਾਂ। ਤੁਸੀਂ ਹੈਰਾਨਗੀ ਇਸ ਗੱਲ ਦੀ ਹੈ ਕਿ ਉਹ ਆਵਾਜ਼ ਹੀ ਵਾਇਲੈਂਸ ਦੀ ਸੁਣਦਾ ਹੈ। ਔਰ ਇਹਨਾਂ ਨੇ ਖਾਲਿਸਤਾਨ ਦੀ ਮੂਵਮੈਂਟ ਨੂੰ ਵੀ ਉਦੋਂ ਹੀ ਰਿਕੋਗਨਾਈਜ਼ ਕੀਤਾ ਸੀ ਜਦੋਂ ਅਸੀਂ ਵੀ ਹਥਿਆਰਬੰਦ ਮੂਵਮੈਂਟ ਲੜਦੇ ਪਏ। ਪਰ ਅਸੀਂ ਦੁਨੀਆ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਜਿੱਥੇ ਜੇ ਅਸੀਂ ਹਥਿਆਰਬੰਦ ਮੂਵਮੈਂਟ ਲੜੀ ਹੈ ਉਹਦੇ ਨਾਲ ਨਾਲ ਅਸੀਂ ਡੈਮੋਕ੍ਰੈਟਿਕ ਵੀ ਹਾਂ, ਅਸੀਂ ਪੀਸ ਲਵਿੰਗ ਕਮਿਊਨਿਟੀ ਹਾਂ। ਸੋ ਅਸੀਂ ਇੱਕ ਆਪਣੀ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਇੱਕ ਡਿਮਾਂਡ ਰੱਖੀ ਹੈ। ਪਰ ਤੁਸੀਂ ਇੰਡੀਆ ਦੀ ਇਹ ਘਿਨਾਉਣੀ ਹਰਕਤ ਵੇਖੋ ਕਿ ਇਹਨੂੰ ਉਹ ਪਿਆਰ ਦੀ ਭਾਸ਼ਾ ਸਮਝ ਹੀ ਨਹੀਂ ਆਉਂਦੀ। ਇਹ ਦੋ ਐਗਜ਼ਾਮਪਲਾਂ ਜਿਹੜੀਆਂ ਤੁਸੀਂ ਨਾਗਾਲੈਂਡ ਤੇ ਮਨੀਪੁਰ ਦੀ ਲਈ ਹੈ, ਉਹਦੇ ਤੋਂ ਇਹ ਸਾਫ਼ ਹੋ ਜਾਂਦਾ ਹੈ ਵੀ ਇੰਡੀਆ ਉਹਨੂੰ ਹੀ ਮੂਵਮੈਂਟ ਸਮਝਦਾ ਹੈ ਜਿੱਥੇ ਵਾਇਲੈਂਸ ਹੋ ਰਹੀ ਹੋਵੇ। ਸੋ ਜੇ ਇੰਡੀਆ ਆਪਣੇ ਆਪ ਨੂੰ ਇੱਕ ਡੈਮੋਕ੍ਰੈਟਿਕ ਮੁਲਕ ਦੱਸਦਾ ਹੈ ਔਰ ਦੂਜੇ ਪਾਸੇ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਲੜਨ ਵਾਲੀ ਮੂਵਮੈਂਟ ਨੂੰ ਮੂਵਮੈਂਟ ਹੀ ਨਹੀਂ ਸਮਝਦਾ, ਤੇ ਫਿਰ ਦੁਨੀਆ ਨੂੰ ਵੀ ਸਮਝ ਲੈਣਾ ਚਾਹੀਦਾ ਵੀ ਜਿਹੜਾ ਇਹ ਇੰਟਰਨੈਸ਼ਨਲ ਪਲੇਟਫਾਰਮਸ ਦੇ ਉੱਤੇ ਜਾ ਕੇ ਆਪਣੇ ਆਪ ਨੂੰ ਸ਼ਾਂਤੀ ਦਾ ਦੂਤ ਪੇਸ਼ ਕਰਦਾ ਆ, ਉਹ ਇਹਦੇ ਖੋਖਲੇ ਦਾਅਵੇ ਨੇ। ਅਸਲ ਦੇ ਵਿੱਚ ਇਹ ਚਾਹੁੰਦਾ ਹੈ ਕਿ ਵਾਇਲੈਂਸ ਹੋਵੇ, ਅਸਲ ਦੇ ਵਿੱਚ ਇਹ ਚਾਹੁੰਦਾ ਹੈ ਕਿ ਲੋਕਾਂ ਦਾ ਖੂਨ ਡੁੱਲੇ, ਤਾਂ ਹੀ ਮੈਂ ਮੰਨਾਂ ਕਿ ਇੱਥੇ ਕੋਈ ਮੂਵਮੈਂਟ ਹੋ ਰਹੀ ਹੈ। ਜਿਵੇਂ ਕਸ਼ਮੀਰ ਆ, ਕਸ਼ਮੀਰ ਨੂੰ ਇਹਨੇ ਬੰਦੂਕ ਦੀ ਨੋਕ ਦੇ ਉੱਤੇ ਸ਼ਾਂਤ ਕੀਤਾ ਆ ਤੇ ਇਹ ਕਹਿ ਰਿਹਾ ਕਿ ਹੁਣ ਉੱਥੇ ਕੋਈ ਮੂਵਮੈਂਟ ਨਹੀਂ ਗੀ, ਪਰ ਲੋਕਾਂ ਦੇ ਅੰਦਰ ਜਿਹੜਾ ਭਰਿਆ ਹੋਇਆ ਗੁੱਸਾ ਆ ਉਹ ਐਜ਼ ਇਟ ਇਜ਼ ਸਸਟੇਨ ਆ, ਉਹ ਉਵੇਂ ਦਾ ਉਵੇਂ ਪਿਆ ਆ। ਇਹ ਲੋਕਾਂ ਨੂੰ ਕੋਈ ਐਡਰੈਸ ਨਹੀਂ ਕਰਦੇ, ਖਾਸ ਤੌਰ ਦੇ ਉੱਤੇ ਭਾਜਪਾ ਸਰਕਾਰ ਨੇ ਤੇ ਬਿਲਕੁਲ ਵੀ ਲੋਕਾਂ ਦੀਆਂ ਭਾਵਨਾਵਾਂ ਨੂੰ ਐਡਰੈਸ ਨਹੀਂ ਕੀਤਾ। ਸੋ ਇੰਡੀਆ ਨੂੰ ਇੱਥੇ ਪ੍ਰੋਬਲਮ ਮੂਵਮੈਂਟ ਦੀ, ਖਾਲਿਸਤਾਨ ਮੂਵਮੈਂਟ ਦੀ ਪ੍ਰੋਬਲਮ ਨਹੀਂ ਕੀ ਜਿਹੜਾ ਵਾਰ-ਵਾਰ ਠੱਪਾ ਲਾ ਦਿੱਤਾ ਜਾਂਦਾ ਕਿ ਪਾਕਿਸਤਾਨ ਮਗਰ ਕਰਦਾ ਹੈ। ਦੇਖੋ, ਇਹ ਇੱਕ ਜਿਵੇਂ ਵੀ ਕੋਈ ਵੀ ਦੁਨੀਆ ਤੇ ਜਦੋਂ ਮੂਵਮੈਂਟ ਲੜੀ ਜਾਂਦੀ ਆ ਤੇ ਜ਼ਾਹਿਰ ਜੀ ਗੱਲ ਆ ਕੁਝ ਮੁਲਕ ਆ ਕੇ ਉਸ ਮੂਵਮੈਂਟ ਦੇ ਹੱਕ ਵਿੱਚ ਖੜਦੇ ਨੇ। ਤੁਸੀਂ ਸਾਡੇ ਸਾਹਮਣੇ ਯੂਕਰੇਨ ਰਸ਼ੀਆ ਦੀ ਵਾਰ ਦਾ ਜਿਹੜਾ ਆ ਉਹ ਮੁੱਦਾ ਸਾਡੇ ਸਾਹਮਣੇ ਆ। ਜੇ ਉੱਥੇ ਦੋ ਧਿਰਾਂ ਲੜ ਰਹੀਆਂ ਨੇ ਤੇ ਕੁਝ ਮੁਲਕ ਰਸ਼ੀਆ ਦੇ ਮਗਰ ਖੜੇ ਨੇ, ਬੇਸ਼ੱਕ ਸਿੱਧੇ ਖੜੇ ਜਾਂ ਨਹੀਂ ਖੜੇ, ਉਹਨਾਂ ਨੇ ਖੁੱਲ ਕੇ ਹਮਾਇਤ ਕੀਤੀ ਪਰ ਨਹੀਂ ਖੜੀ ਕੀਤੀ, ਪਰ ਸਾਨੂੰ ਦਿਖਦਾ ਹੈ ਕਿ ਖੜੇ ਨੇ। ਤੇ ਐਵੇਂ ਬਹੁਤ ਸਾਰੇ ਮੁਲਕ ਯੂਕਰੇਨ ਦੇ ਮਗਰ ਖੜੇ ਨੇ। ਪਰ ਜੇ ਇਸ ਨੂੰ ਇਹ ਕਹਿ ਲਿਆ ਜਾਵੇ ਕਿ ਇਹ ਬਸ ਉਹਨਾਂ ਦੀ ਇੱਕ ਪ੍ਰੋਕਸੀ ਵਾਰ ਹੈ ਬਾਕੀ ਮੁਲਕਾਂ ਦੀ, ਤੇ ਇਹਦੇ 'ਚ ਯੂਕਰੇਨ ਤੇ ਰਸ਼ੀਆ ਦੇ ਲੋਕਾਂ ਦਾ ਕੋਈ ਇਨਵੋਲਵਮੈਂਟ ਨਹੀਂ ਗੀ, ਤੇ ਇਹ ਮੈਨੂੰ ਲੱਗਦਾ ਹੈ ਕਿ ਇੱਕ ਇਨਕੰਪਲੀਟ ਉਹਨਾਂ ਦੀ ਐਕਸਪਲੇਨੇਸ਼ਨ ਹੋਏਗੀ ਵਾਰ ਦੀ। ਇਵੇਂ ਖਾਲਿਸਤਾਨ ਦੀ ਮੂਵਮੈਂਟ ਜਿਹੜੀ ਆ, ਜੇ ਉਹਨੂੰ ਸਿਰਫ ਇਹ ਕਹਿ ਦਿੱਤਾ ਜਾਵੇ ਕਿ ਉਹਦੇ ਮਗਰ ਪਾਕਿਸਤਾਨ ਦੀ ਸਿਰਫ ਇੱਕ ਪ੍ਰੋਕਸੀ ਖੜੀ ਹੋਈ ਆ ਵੀ ਉਹ 4-6 ਆਪਣੇ ਬੰਦਿਆਂ ਨੂੰ ਜਿਹੜਾ ਆ ਉਹ ਵਰਗਲਾ ਕੇ ਤੇ ਉਹਨਾਂ ਤੋਂ ਮੂਵਮੈਂਟ ਲੜਾ ਰਿਹਾ ਹੈ, ਤੇ ਇਹ ਖਾਲਿਸਤਾਨ ਦੀ ਮੂਵਮੈਂਟ ਦੀ ਸਹੀ ਡੈਫੀਨੇਸ਼ਨ ਹੈਗੀ। ਸਾਡੇ ਅੰਦਰ ਇਹ ਗੱਲ ਪਈ ਹੋਈ ਆ ਕਿ ਅਸੀਂ ਆਜ਼ਾਦੀ ਲੈਣੀ ਹੈ ਕਿਉਂਕਿ ਅਸੀਂ ਰਾਜ ਕੀਤਾ ਹੈ ਔਰ ਉਸ ਰਾਜ ਨੂੰ ਅਸੀਂ ਦੁਬਾਰਾ ਬਹਾਲ ਕਰਨਾ ਆ। ਉਹ ਗੱਲ ਵੱਖਰੀ ਹੈ ਕਿ ਜਦੋਂ ਅਸੀਂ ਮੂਵਮੈਂਟ ਲੜਦੇ ਹਾਂ ਤੇ ਜਿਹੜੇ ਸਾਡੇ ਹਮਾਇਤੀ ਲੋਕ ਨੇ, ਜਿਹੜੇ ਇਨਸਾਫ ਦੇ ਹੱਕ ਦੇ ਵਿੱਚ ਖੜਨ ਵਾਲੇ ਲੋਕ ਨੇ, ਉਹ ਸਾਡੀ ਮੂਵਮੈਂਟ ਦੀ ਹਮਾਇਤ ਵੀ ਕਰਦੇ ਨੇ। ਸੋ ਇਹਨੂੰ ਕਿਸੇ ਇੱਕ ਖਾਸ ਮੁਲਕ ਦੇ ਨਾਲ ਜੋੜ ਕੇ ਜਦੋਂ ਇੰਡੀਆ ਦੱਸਦਾ ਆ, ਸੋ ਇਹ ਇੱਕ ਮੈਂ ਕਹਿੰਦਾ ਗਲਤ ਐਕਸਪਲੇਨੇਸ਼ਨ ਹੈ ਕਿਸੇ ਵੀ ਮੂਵਮੈਂਟ ਦੀ, ਔਰ ਲੋਕਾਂ ਨੂੰ ਇਸ ਛਲਾਵੇ ਦੇ ਵਿੱਚ ਨਹੀਂ ਆਉਣਾ ਚਾਹੀਦਾ। ਪਰਮਜੀਤ ਸਿੰਘ ਜੀ, ਤੁਸੀਂ ਗੱਲ ਕੀਤੀ ਕਿ ਜਿਹੜੀ ਇੰਡੀਆ ਦੀ ਸਟੇਟ ਆ ਉਹ ਵਾਇਲੈਂਸ ਦੀ ਗੱਲ ਸੁਣਦੀ ਆ ਤੇ ਤੁਸੀਂ ਉਸ ਦੇ ਨਾਲ ਜੁੜਦੇ ਤਰਕ ਵੀ ਦਿੱਤੇ ਆ। ਤਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਜੋ ਇਸ ਟਾਈਮ ਪੰਜਾਬ ਦੀ ਸਿਚੁਏਸ਼ਨ ਆ, ਪੰਜਾਬ ਦੇ ਵਿੱਚ ਅਸੀਂ ਦੇਖਿਆ ਇੱਕ ਅਨਸਟੇਬਿਲਿਟੀ ਆ, ਫਾਰਮਰ ਐਜੀਟੇਸ਼ਨ 'ਚ ਦੇਖਿਆ ਲੋਕਾਂ ਦੇ ਵਿੱਚ ਦਿੱਲੀ ਦੇ ਖਿਲਾਫ ਰੋਹ ਆ, ਲਗਾਤਾਰ ਲੋਕਾਂ ਦੀ ਆਵਾਜ਼ ਸੋਸ਼ਲ ਮੀਡੀਆ ਦੇ ਉੱਤੇ ਜਾਂ ਆਮ ਸੱਥਾਂ ਦੇ ਵਿੱਚ ਸੁਣੀ ਜਾ ਸਕਦੀ ਆ। ਤਾਂ ਜੇ ਸਰਕਾਰ ਰੈਕੋਗਨਾਈਜ਼ ਨਹੀਂ ਕਰ ਰਹੀ ਲੋਕਾਂ ਦੀ ਐਸਪੀਰੇਸ਼ਨ ਨੂੰ, ਤਾਂ ਕੀ ਪੰਜਾਬ ਦੇ ਵਿੱਚ ਦੁਬਾਰਾ ਫੇਰ ਆਰਮਡ ਰੈਜ਼ਿਸਟੈਂਸ ਜਿਹੜੀ ਆ ਉਸ ਦੀਆਂ ਸੰਭਾਵਨਾਵਾਂ ਬਣ ਸਕਦੀਆਂ ਨੇ ਨੇੜਲੇ ਭਵਿੱਖ ਦੇ ਵਿੱਚ? ਦੇਖੋ, ਕਦੇ ਵੀ ਕਿਸੇ ਚੀਜ਼ ਨੂੰ ਪੂਰੀ ਅਸ਼ੋਰਟੀ ਦੇ ਨਾਲ ਨਹੀਂ ਕਿਹਾ ਜਾ ਸਕਦਾ ਹੁੰਦਾ ਕਿ ਭਾਵਨਾਵਾਂ ਕਿੱਧਰ ਨੂੰ ਜਾਣਗੀਆਂ ਜਾਂ ਕੱਲ ਨੂੰ ਉਹ ਮੂਵਮੈਂਟ ਕੀ ਰੁਖ ਅਖਤਿਆਰ ਕਰੇਗੀ। ਦਲ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਹਨੂੰ ਪੀਸਫੁਲ ਤਰੀਕੇ ਦੇ ਨਾਲ ਲੜਦਾ ਆ ਰਿਹਾ ਔਰ ਲੜਦਾ ਰਹੇਗਾ। ਪਰ ਜੇਕਰ ਕੱਲ ਨੂੰ ਕਿਤੇ ਇਹੋ ਜਿਹੀਆਂ ਘਟਨਾਵਾਂ ਵਾਪਰਨੀਆਂ ਸ਼ੁਰੂ ਹੁੰਦੀਆਂ ਨੇ
ਤਾਂ ਉਹਦੇ ਲਈ ਪੰਜਾਬ ਦੇ ਲੋਕਾਂ ਨੂੰ ਫਿਰ ਕੱਲ ਨੂੰ ਟੀਵੀ ਡਿਬੇਟਸ ਦੇ ਉੱਤੇ ਜਾਂ ਇੰਟਰਵਿਊਜ਼ ਦੇ ਵਿੱਚ ਜਾਂ ਜਿਹੜਾ ਉਹਨੇ ਇੰਡੀਆ ਦਾ ਮੀਡੀਆ ਆ ਉਹਦੇ 'ਚ ਇਹ ਵਿਖਾਲਣ ਦੀ ਬਜਾਏ ਕਿ ਇਹ ਵੇਖੋ ਜੀ ਪੰਜਾਬ ਦੇ ਲੋਕ ਜਿਹੜੇ ਨੇ ਉਹ ਵਾਇਲੈਂਟ ਹੋ ਗਏ ਨੇ, ਉਹ ਸਾਡੀ ਗੱਲ ਨਹੀਂ ਸੁਣ ਰਹੇ, ਉੱਥੇ ਤੱਕ ਤੇ ਮੈਂ ਸਮਝਦਾ ਕਿ ਇੰਡੀਆ ਨੂੰ ਹਾਲਾਤ ਬਣਨ ਨਹੀਂ ਦੇਣੇ ਚਾਹੀਦੇ। ਜੇ ਵਾਕਿਆ ਹੀ ਇੰਡੀਆ ਚਾਹੁੰਦਾ ਹੈ ਕਿ ਜੇ ਉਹ ਆਪਣੀ ਜਾਨ ਮਾਲ ਦੀ ਕਦਰ ਕਰਦਾ ਹੈ, ਆਪਣੇ ਲੋਕਾਂ ਦੀ ਵੀ ਔਰ ਦੂਸਰਿਆਂ ਦੀ ਵੀ, ਜਾਨ ਸਾਰਿਆਂ ਦੀ ਬਰਾਬਰ ਹੈ, ਚਾਹੇ ਉਹ ਤੁਹਾਡੇ ਦੁਸ਼ਮਣ ਦੀ ਜਾਵੇ, ਚਾਹੇ ਤੁਹਾਡੇ ਆਪਣੇ ਕਿਸੇ ਬੰਦੇ ਦੀ ਜਾਵੇ। ਸੋ ਅਸੀਂ ਦੋਨਾਂ ਦੀ ਭਾਵਨਾਵਾਂ ਦਾ ਜਿਹੜਾ ਆ ਉਹ ਕਦਰ ਕਰਦੇ ਹਾਂ, ਅਸੀਂ ਹਰ ਇੱਕ ਮਨੁੱਖੀ ਜਾਨ ਦੀ ਜਿਹੜੀ ਕਦਰ ਕੀਮਤ ਹੈ ਉਹਨੂੰ ਸਮਝਦੇ ਹਾਂ। ਪਰ ਇੰਡੀਆ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਵੀ ਜਾਨ ਜਿਹੜੀ ਹੈ ਕਿਸੇ ਵੀ ਮਨੁੱਖ ਦੀ ਬਹੁਤ ਕੀਮਤੀ ਆ। ਸੋ ਇਹ ਕਦੀ ਵੀ ਇੰਡੀਆ ਨੂੰ ਲੋਕਾਂ ਨੂੰ ਇਸ ਹਾਸ਼ੀਏ ਤੱਕ ਨਹੀਂ ਧੱਕਣਾ ਚਾਹੀਦਾ ਕਿ ਉਹ ਹਥਿਆਰਬੰਦ ਹੋ ਕੇ ਸਿਸਟਮ ਦੇ ਖਿਲਾਫ ਲੜਨ। ਸੋ ਇੰਡੀਆ ਇੱਕ ਡੈਮੋਕ੍ਰੈਟਿਕ ਮੁਲਕ ਆਪਣੇ ਆਪ ਨੂੰ ਦੁਨੀਆ ਦੇ ਵਿੱਚ ਦੱਸਦਾ ਹੈ, ਸਭ ਤੋਂ ਵੱਡੀ ਡੈਮੋਕ੍ਰੇਸੀ ਦੱਸਦਾ ਆ। ਸੋ ਉਹਦਾ ਸਬੂਤ ਵੀ ਤਾਂ ਇੰਡੀਆ ਨੂੰ ਦੇਣਾ ਚਾਹੀਦਾ ਹੈ ਨਾ ਫਿਰ। ਸੋ ਉਹਦੇ ਲਈ ਕੱਲਾ ਜੇ ਇੰਡੀਆ ਨਹੀਂ ਮੰਨਦਾ ਤਾਂ ਮੈਂ ਸਮਝਦਾ ਕਿ ਇਹਦੇ ਵਿੱਚ ਰੋਲ ਜਿਹੜੀਆਂ ਇੰਟਰਨੈਸ਼ਨਲ ਪਾਵਰਸ ਨੇ, ਚਾਹੇ ਉਹ ਅਮਰੀਕਾ ਆ, ਚਾਹੇ ਯੂਕੇ ਆ, ਚਾਹੇ ਹੋਰ ਜਿਹੜੀਆਂ ਵੀ ਪਾਵਰਸ ਨੇ, ਜਿਹੜੀਆਂ ਵਰਲਡ ਪਾਵਰਸ ਆਪਣੇ ਆਪ ਨੂੰ ਕਹਿੰਦੀਆਂ ਨੇ, ਫਿਰ ਜੇ ਉਹ ਹਿਊਮਨ ਰਾਈਟਸ ਦੀ ਗੱਲ ਕਰਦੇ ਨੇ ਤਾਂ ਘੱਟੋ ਘੱਟ ਉਹਨਾਂ ਨੂੰ ਹੀ ਚਾਹੀਦਾ ਕਿ ਉਹ ਇੰਡੀਆ ਨੂੰ ਪ੍ਰੈਸ਼ਰਾਈਜ਼ ਕਰੇ ਔਰ ਉਹਨੂੰ ਕਵੇ ਕਿ ਆਪਣੇ ਮੁਲਕ ਦੇ ਵਿੱਚ ਜਿਹੜੇ ਹਿਊਮਨ ਰਾਈਟਸ ਨੇ ਉਹਨਾਂ ਨੂੰ ਬਹਾਲ ਕਰ, ਜਿਹੜੇ ਮਨੁੱਖੀ ਅਧਿਕਾਰ ਨੇ ਉਹਨਾਂ ਦਾ ਤੂੰ ਇੱਜ਼ਤ ਮਾਣ ਸਤਿਕਾਰ ਕਰ। ਸੋ ਉਹਨਾਂ ਮਨੁੱਖੀ ਅਧਿਕਾਰਾਂ ਦੇ ਵਿੱਚ ਹੀ ਆਉਂਦਾ ਹੈ ਸਾਡਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ। ਸੋ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੇ ਤਹਿਤ ਹੀ ਰੈਫਰੈਂਡਮ ਆਉਂਦਾ ਹੈ। ਸੋ ਬਾਕੀ ਮੁਲਕਾਂ ਨੂੰ ਇਹ ਚਾਹੀਦਾ ਹੈ ਕਿ ਜੇ ਤੁਸੀਂ ਇੰਡੀਆ ਦੇ ਨਾਲ ਵਪਾਰ ਕਰ ਰਹੇ ਹੋ ਤੇ ਆਪਣੇ ਜਿਹੜੇ ਵਪਾਰਕ ਤੁਹਾਡੇ ਮਫਾਦ ਨੇ ਉਹਨਾਂ ਤੋਂ ਥੋੜਾ ਉੱਪਰ ਉੱਠੋ, ਜਿਹੜੀਆਂ ਲੋਕਾਂ ਦੀਆਂ ਜਾਨਾਂ ਨੇ ਉਹਦੇ ਨਾਲ ਖੇਡਣਾ ਬੰਦ ਕਰੋ, ਔਰ ਜਿਹੜੀਆਂ ਮੂਵਮੈਂਟਸ ਚੱਲਦੀਆਂ ਪਈਆਂ ਨੇ ਐਥਨਿਕ ਚਾਹੇ ਰਿਲੀਜੀਅਸ, ਉਹਨਾਂ ਦੇ ਹੱਕ ਵਿੱਚ ਖੜੋ ਔਰ ਉਹਨਾਂ ਦੇ ਹੱਕ ਦੀ ਆਵਾਜ਼ ਬਣੋ। ਜੇ ਉਹਨਾਂ ਦੀ ਆਵਾਜ਼ ਕੋਈ ਦੱਬ ਰਿਹਾ ਆ ਤੇ ਉਸ ਆਵਾਜ਼ ਨੂੰ ਤੁਸੀਂ ਬੁਲੰਦ ਕਰੋ, ਉਹਨਾਂ ਦੀ ਆਵਾਜ਼ ਬਣ ਕੇ ਦੁਨੀਆ ਦੇ ਸਾਹਮਣੇ ਖੜੇ ਹੋਵੋ। ਸੋ ਇਹ ਕੱਲਾ ਇੰਡੀਆ ਦੇ ਉੱਤੇ ਨਹੀਂ ਗਾ ਪ੍ਰੈਸ਼ਰ ਜਿਹੜਾ ਕਿ ਜਾਂ ਅਸੀਂ ਇਹ ਕਹੀਏ ਕਿ ਇਹਦੇ ਸਿਰਫ ਇੰਡੀਆ ਹੀ ਕਸੂਰਵਾਰ ਹੈ। ਇਹਦੇ ਵਿੱਚ ਬਾਕੀ ਜਿਹੜੇ ਲੋਕ ਜਿਹੜੇ ਸਿਰਫ ਤਮਾਸ਼ਾ ਵੇਖ ਰਹੇ ਨੇ ਕਿ ਹਾਂ ਕੱਲ ਨੂੰ ਇੱਥੇ ਕੋਈ ਬਲੱਡ ਸ਼ੈਡ ਹੋਏਗਾ ਤੇ ਫਿਰ ਹੀ ਅਸੀਂ ਇੰਟਰਵੀਨ ਕਰਾਂਗੇ, ਮੈਂ ਸਮਝਦਾ ਹਾਂ ਕਿ ਉਹ ਵੀ ਗਲਤੀ ਕਰਦੇ ਪਏ ਨੇ। ਉਹਨਾਂ ਨੂੰ ਹੀ ਪਹਿਲਾਂ ਇੰਡੀਆ ਨੂੰ ਪ੍ਰੈਸ਼ਰਾਈਜ਼ ਕਰਨਾ ਚਾਹੀਦਾ ਕਿ ਉਹ ਆਪਣੇ ਸੰਵਿਧਾਨ ਦੇ ਵਿੱਚ ਅਮੈਂਡਮੈਂਟ ਕਰੇ ਔਰ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਪੰਜਾਬ ਦੇ ਲੋਕਾਂ ਨੂੰ ਦੇਵੇ, ਜਿਵੇਂ ਕੈਨੇਡਾ ਦੇ ਵਿੱਚ ਵੀ ਉਹਦੇ ਸੰਵਿਧਾਨ ਦੇ ਵਿੱਚ ਹੈਗਾ ਔਰ ਉਹ ਕਿਊਬਿਕ ਦੇ ਲੋਕਾਂ ਨੂੰ ਦਿੰਦਾ, ਯੂਕੇ ਵੀ ਹੈਗਾ। ਸੋ ਇਹ ਦੋਵਾਂ ਮੁਲਕਾਂ ਦੇ ਨਾਲ ਇਹਨਾਂ ਨੂੰ ਚਾਹੀਦਾ ਕਿ ਆਪਣੇ ਜਿਹੜੇ ਡਿਪਲੋਮੈਟਿਕ ਡਾਇਲੌਗਸ ਨੇ ਉਹ ਕਰਨੇ ਚਾਹੀਦੇ ਨੇ ਔਰ ਉਹਨਾਂ ਨੂੰ ਇਸ ਲੈਵਲ ਤੇ ਕਰਨਾ ਚਾਹੀਦਾ ਕਿ ਜਿਹਦੇ ਵਿੱਚ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਬਿਲਕੁਲ ਨਾ ਹੋਵੇ ਔਰ ਜਿਹੜੀਆਂ ਇੱਥੇ ਦੀਆਂ ਮੂਵਮੈਂਟਸ ਹੈ ਉਹਨਾਂ ਦਾ ਇੱਕ ਪੀਸਫੁਲ ਤਰੀਕੇ ਦੇ ਨਾਲ ਸੋਲੂਸ਼ਨ ਲੱਭਿਆ ਜਾਵੇ। ਬਿਲਕੁਲ ਪਰਮਜੀਤ ਸਿੰਘ ਜੀ, ਤੁਸੀਂ ਬੜੀ ਅਹਿਮ ਜਿਹੜੀ ਗੱਲਬਾਤ ਇਹ ਕਹੀ ਆ ਕਿ ਜਾਨ ਜਿਹੜੀ ਆ ਉਹ ਹਰ ਇੱਕ ਦੀ ਕੀਮਤੀ ਆ, ਭਾਵੇਂ ਦੁਸ਼ਮਣ ਦੀ ਆ ਭਾਵੇਂ ਕਿਸੇ ਵੀ ਧਿਰ ਦੀ ਆ। ਤਾਂ ਜਿਹੜੀਆਂ ਤਾਕਤਾਂ ਅੱਜ ਦੁਨੀਆ ਦੇ ਵਿੱਚ ਵੱਡੀਆਂ ਤਾਕਤਾਂ ਨੇ ਉਹਨਾਂ 'ਤੇ ਵੱਡਾ ਸਵਾਲ ਆ ਕਿ ਸਾਊਥ ਏਸ਼ੀਆ ਦੇ ਇਸ ਖਿੱਤੇ ਵਿੱਚ, ਜਿਹਦੇ ਬਾਰੇ ਕਿਉਂਕਿ ਅਸੀਂ ਸੁਣਿਆ ਕਿ ਜਦੋਂ ਪ੍ਰਾਈਮ ਮਿਨਿਸਟਰ ਮੋਦੀ US ਆਏ ਸੀ ਤਾਂ ਫੋਰਮਰ ਪ੍ਰੈਜ਼ੀਡੈਂਟ ਬਾਰਕ ਓਬਾਮਾ ਨੇ ਇਹ ਸਪੈਸੀਫਿਕ ਕੀਤਾ ਸੀ ਕਿ ਇੰਡੀਆ ਜਿਹੜਾ ਆ ਉਹਦੇ ਵਿੱਚ ਹਿਊਮਨ ਰਾਈਟਸ ਦੀ ਸਿਚੁਏਸ਼ਨ ਕਿੰਨੀ ਮਾੜੀ ਆ, ਅਤੇ ਉਹ ਇੱਥੋਂ ਤੱਕ ਮਾੜੀ ਆ ਕਿ ਇੰਡੀਆ ਦੀ ਜਿਹੜੀ ਬਾਲਕਨਾਈਜੇਸ਼ਨ ਆ ਉਹ ਵੀ ਹੋ ਸਕਦੀ ਆ, ਇੰਡੀਆ ਦੇ ਟੋਟੇ ਵੀ ਹੋ ਸਕਦੇ ਆ। ਤਾਂ ਮਤਲਬ ਤੁਹਾਡੀ ਬੜੀ ਮੈਨੂੰ ਇਹ ਬੜੀ ਚੰਗੀ ਗੱਲ ਲੱਗੀ ਕਿ ਇਹ ਜਿਹੜੀ ਸੋਚ ਆ ਤੁਸੀਂ ਲੈ ਕੇ ਚੱਲਦੇ ਹੋ ਕਿ ਪੀਸਫੁਲ ਤਰੀਕੇ ਦੇ ਨਾਲ ਇਹਨਾਂ ਮਸਲਿਆਂ ਦਾ ਕੋਈ ਨਾ ਕੋਈ ਜਿਹੜਾ ਹੱਲ ਆ, ਸੋਲਿਊਸ਼ਨ ਆ, ਰੈਜ਼ੋਲਿਊਸ਼ਨ ਆ ਉਹ ਕੀਤਾ ਜਾਵੇ। ਪਰ ਇਸ ਤੋਂ ਇਲਾਵਾ ਮੈਂ ਹੁਣ ਤੁਸੀਂ ਪੰਜਾਬ ਦੇ ਵਿੱਚ ਖਾਲਿਸਤਾਨ ਦੀ ਗੱਲ ਕਰਦੇ ਹੋ, ਸੋਵਰੈਨਿਟੀ ਦੀ ਪੋਲੀਟਿਕਸ ਕਰਦੇ ਹੋ, ਅਤੇ ਇਸ ਤੋਂ ਇਲਾਵਾ ਇੱਕ ਸਿੱਖਾਂ ਦੇ ਵਿੱਚ ਹਿੱਸਾ ਆ ਜਿਹੜਾ ਫੈਡਰਲਿਜ਼ਮ ਦੀ ਗੱਲ ਕਰਦਾ, ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਦਾ ਹੈ ਕਿ ਜਿਹਦੇ ਵਿੱਚ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਆ, ਜਿਹਦੇ 'ਤੇ ਧਰਮ ਯੁੱਧ ਮੋਰਚਾ ਵੀ ਕਿਸੇ ਸਮੇਂ ਲੱਗਿਆ ਸੀ। ਤਾਂ ਹੁਣ ਜਦੋਂ ਅਸੀਂ ਪੰਜਾਬ ਦੀ ਪ੍ਰੈਜ਼ੈਂਟ ਸਿਚੁਏਸ਼ਨ ਦੇਖ ਰਹੇ ਹਾਂ ਕਿ NIA ਇੱਕ ਐਸਟੈਬਲਿਸ਼ ਕੀਤੀ ਆ ਸੈਂਟਰ ਵੱਲੋਂ ਫੋਰਸ ਜਿਹੜੀ ਆ ਉਹ ਲਗਾਤਾਰ, ਭਾਵੇਂ ਉਹ ਕਸ਼ਮੀਰ ਹੋਵੇ ਪੰਜਾਬ ਹੋਵੇ, ਉਹਦੀਆਂ ਐਕਟੀਵਿਟੀਜ਼ ਵੱਧ ਰਹੀਆਂ ਨੇ। ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜੇ ਆਮ ਸਿੱਖ ਨੇ ਉਹਨਾਂ ਦੇ ਘਰਾਂ ਦੇ ਉੱਤੇ ਜਿਵੇਂ ਛਾਪੇਮਾਰੀਆਂ ਹੋ ਰਹੀਆਂ ਨੇ, ਤਾਂ ਤੁਹਾਨੂੰ ਕੀ ਸੰਭਾਵਨਾਵਾਂ ਲੱਗ ਰਹੀਆਂ? ਕਿਉਂਕਿ ਜਦੋਂ ਅਸੀਂ ਦੁਨੀਆ ਦੇ ਵੱਡੇ ਇੰਸਟੀਚਿਊਟ ਦੇਖਦੇ ਹਾਂ, ਚਾਹੇ ਵਰਲਡ ਬੈਂਕ ਆ ਚਾਹੇ ਹੋਰ ਇੰਸਟੀਚਿਊਟ ਆ, ਉਹ ਵੀ ਹਮੇਸ਼ਾ ਇੰਡੀਆ ਦੇ ਇਸੇ ਪਹਿਲੂ ਦੀ ਗੱਲ ਕਰਦੇ ਆ ਕਿ ਇੰਡੀਆ ਦੇ ਵਿੱਚ ਇੱਕ ਸਟਰੋਂਗ ਫੈਡਰਲ ਸਿਸਟਮ ਆ, ਉਹ ਕਹਿੰਦੇ ਆ। ਤਾਂ ਇਸ ਕਰਕੇ ਉਹ ਇੰਡੀਆ ਨੂੰ ਇੱਕ ਡਿਵੈਲਪਮੈਂਟ ਦਾ ਇੱਕ ਵਧੀਆ ਖਿੱਤਾ ਮੰਨਦੇ ਆ। ਪਰ ਤੁਹਾਨੂੰ ਕੀ ਲੱਗ ਰਿਹਾ ਵੀ ਜਿਹੜੀ ਫੈਡਰਲਿਜ਼ਮ ਦੀ ਵੀ ਗੱਲ ਆ ਉਹ ਵੀ ਮਤਲਬ ਸੁੰਗੜ ਰਹੀ ਆ ਇੰਡੀਆ ਦੇ ਵਿੱਚ, ਜਾਂ ਮਤਲਬ ਜਿਹੜਾ ਸਿੱਖਾਂ ਦੀ ਸਟਰਗਲ ਆ ਉਹ ਫੈਡਰਲਿਜ਼ਮ ਦੀ ਜਿਹੜੀ ਆ ਉਹ ਮਤਲਬ ਹੋ ਸਕਦੀ ਆ? ਕਿਉਂਕਿ ਮਤਲਬ ਫੈਡਰਲ ਰਾਈਟਸ ਵੀ ਨਾ ਰਹੇ, ਸੋਵਰੈਨਿਟੀ ਤਾਂ ਇੱਕ ਪਾਸੇ ਦੀ ਅਸੀਂ ਗੱਲ ਕਰੀਏ, ਮਤਲਬ ਫੈਡਰਲ ਰਾਈਟਸ ਵੀ ਜਿਹੜੇ ਆ ਉਹ ਵੀ ਖਤਰੇ 'ਚ ਨੇ ਇਸ ਸਮੇਂ ਸੂਬਿਆਂ ਦੇ। ਦੇਖੋ, ਕੁਝ ਸੂਬਿਆਂ ਦਾ ਇਹ ਹੱਲ ਨਿਕਲ ਸਕਦਾ ਹੈ ਕਿ ਉੱਥੇ ਜੋ ਫੈਡਰਲ ਸਟਰਕਚਰ ਦੀ ਗੱਲ ਕਰਦੇ ਨੇ ਤੇ ਉਹ ਆਪਣਾ ਜੋ ਹੱਲ ਉਹਦੇ 'ਚ ਲੱਭਦੇ ਨੇ ਤੇ ਅਸੀਂ ਉਹਨਾਂ ਦੇ ਨਾਲ ਖੜੇ ਹਾਂ। ਪਰ ਜੇ ਤੁਸੀਂ ਪੰਜਾਬ ਦੀ ਔਰ ਖਾਸ ਤੌਰ ਤੇ ਪੰਜਾਬ ਦੇ ਵਿੱਚ ਵਸਦੇ ਸਿੱਖਾਂ ਦੀ ਜੇ ਭਾਵਨਾ ਸਮਝੋ ਤੇ ਸਾਡੀ ਲੜਾਈ ਹੁਣ ਫੈਡਰਲ ਸਟਰਕਚਰ ਤੋਂ ਕਿਤੇ ਅੱਗੇ ਜਾ ਚੁੱਕੀ।
ਜਦੋਂ ਅਨੰਦਪੁਰ ਸਾਹਿਬ ਦਾ ਮਤਾ ਲਿਆਂਦਾ ਗਿਆ ਸੀ, ਉਦੋਂ ਸਾਡੇ ਤੇ ਅਜੇ ਘੱਲੂਘਾਰੇ ਨਹੀਂ ਸੀ ਵਾਪਰੇ। ਉਦੋਂ ਸਾਡੇ ਦਰਬਾਰ ਸਾਹਿਬ ਤੇ ਇੰਡੀਅਨ ਫੌਜਾਂ ਚੜ੍ਹ ਕੇ ਨਹੀਂ ਸੀ ਆਈਆਂ। ਉਦੋਂ ਦਿੱਲੀ ਦੇ ਵਿੱਚ ਸਾਡੇ ਨਾਲ ਮੌਤ ਦਾ ਨੰਗਾ ਨਾਚ ਨਹੀਂ ਸੀ ਖੇਡਿਆ ਗਿਆ। ਸੋ ਉਦੋਂ ਇਹ ਕੁਝ ਸੰਭਾਵਨਾਵਾਂ ਸੀਗੀਆਂ, ਜਦੋਂ ਸਿੱਖਾਂ ਨੇ ਆਪਣੀਆਂ ਮੰਗਾਂ ਇਹਨਾਂ ਦੇ ਸਾਹਮਣੇ ਰੱਖੀਆਂ ਪੰਜਾਬੀ ਸੂਬੇ ਦੀਆਂ, ਕਿ ਆਹ ਪੰਜਾਬੀ ਸੂਬੇ ਦੀਆਂ ਮੰਗਾਂ ਨੇ, ਔਰ ਉਹਦੇ ਵਿੱਚ ਸਿਰਫ ਪੰਜਾਬੀ ਸੂਬੇ ਦਾ ਇੱਕ ਨਾਮ ਸੀਗਾ। ਅਸਲ ਦੇ ਵਿੱਚ ਉਹ ਮੰਗਾਂ ਬਾਕੀ ਸੂਬਿਆਂ ਦੀਆਂ ਵੀ ਉਹਨਾਂ ਨੇ ਇਨਡਾਇਰੈਕਟਲੀ ਜਿਹੜੀਆਂ ਉਹ ਮੰਗੀਆਂ ਹੋਈਆਂ ਸੀ ਕਿ ਸਾਰੇ ਸੂਬਿਆਂ ਨੂੰ ਇੱਕ ਫੈਡਰਲ ਸਟਰਕਚਰ ਦਿੱਤਾ ਜਾਵੇ, ਜਿੱਥੇ ਵੱਧ ਤਾਕਤਾਂ ਦਿੱਤੀਆਂ ਜਾਣ। ਬਟ ਤੁਸੀਂ ਵੇਖੋਗੇ, ਇੱਕ ਤੇ ਸਾਡੇ ਵੱਲੋਂ ਤੇ ਆਲਰੇਡੀ ਇੰਡੀਆ ਲੀਗ ਟੱਪ ਚੁੱਕਿਆ ਆ ਵੀ ਉਹ ਸਾਡੇ ਨਾਲ ਜੰਗ ਜਿਹੜੀ ਹੈ ਇਸ ਹੱਦ ਤੱਕ ਲੈ ਗਿਆ ਕਿ ਜਿੱਥੇ ਹੁਣ ਇਹਨਾਂ ਦੇ ਨਾਲ ਫੈਡਰਲ ਸਟਰਕਚਰ ਦੀ ਗੱਲ ਨਹੀਂ ਹੋ ਸਕਦੀ। ਹੁਣ ਤੇ ਸਾਡੀ ਕੰਪਲੀਟ ਇੰਡੀਪੈਂਡੈਂਸ ਦੀ ਗੱਲ ਹੈ। ਪਰ ਫਿਰ ਵੀ ਮੈਂ ਇਹ ਮੰਨਦਾ ਹਾਂ ਕਿ ਜੇ ਕਿਸੇ ਧਿਰ ਨੂੰ ਇਹ ਲੱਗਦਾ ਆ ਕਿ ਪੰਜਾਬ ਨੂੰ ਜਾਂ ਬਾਕੀ ਸੂਬਿਆਂ ਨੂੰ ਵੱਧ ਅਧਿਕਾਰ ਮਿਲ ਸਕਦੇ ਨੇ, ਤੇ ਉਹ ਵੀ ਲੈਣੇ ਚਾਹੀਦੇ ਨੇ। ਪਰ ਇਹਦੇ ਨਾਲ ਪ੍ਰੈਕਟੀਕਲ ਹਾਲਾਤ ਵੀ ਸਾਨੂੰ ਵੇਖਣੇ ਚਾਹੀਦੇ ਨੇ। ਅਸੀਂ ਫੈਡਰਲ ਸਟਰਕਚਰ ਦੀ ਮੰਗ ਕਰਦੇ ਪਏ ਹਾਂ। ਉਹਦੀ ਬੈਸਟ ਐਗਜ਼ਾਮਪਲ ਸੀ ਜੰਮੂ ਐਂਡ ਕਸ਼ਮੀਰ। ਕਸ਼ਮੀਰ ਨੂੰ 370 ਦਾ ਆਰਟੀਕਲ ਦੇ ਰਾਹੀਂ ਸਪੈਸ਼ਲ ਸਟੇਟਸ ਦਿੱਤਾ ਹੋਇਆ ਸੀ, ਜਿਹਦੇ ਨਾਲ ਉਹ ਕੁਝ ਹੱਦ ਤੱਕ ਆਪਣੇ ਫੈਡਰਲ ਰਾਈਟਸ ਜਿਹੜੇ ਉਹਨੂੰ ਮਾਣਦਾ ਸੀ। ਪਰ ਤੁਸੀਂ ਵੇਖ ਲਓ ਇੰਡੀਆ ਨੇ ਕੀ ਕੀਤਾ, ਬੰਦੂਕ ਦੀ ਨੋਕ ਦੇ ਉੱਤੇ ਲੋਕਾਂ ਨੂੰ ਘਰਾਂ ਦੇ ਵਿੱਚ ਵਾੜ ਕੇ ਉਹਨਾਂ ਦਾ ਰਾਈਟ ਖੋਹ ਲਿਆ ਉਹਨਾਂ ਦੇ ਕੋਲੋਂ। ਪੂਰੀ ਦੀ ਪੂਰੀ ਸਟੇਟ ਜਿਹੜੀ ਆ ਉਹਨੂੰ ਉਹਨੇ ਸੀਜ਼ ਕੀਤਾ ਹੋਇਆ, ਉਹਨੂੰ ਉਹਦੀ ਆਵਾਜ਼ ਨੂੰ ਉਹਨੇ ਬੰਦ ਕੀਤਾ ਹੋਇਆ ਆ ਬੰਦੂਕ ਦੀ ਨੋਕ ਦੇ ਉੱਤੇ। ਸੋ ਅਸੀਂ ਗੱਲ ਕਰ ਰਹੇ ਹਾਂ ਕਿ ਉਹਨਾਂ ਕੋਲ ਹੋਰ ਜ਼ਿਆਦਾ ਮੰਗੀਏ, ਉਹ ਜਿਨ੍ਹਾਂ ਨੂੰ ਦਿੱਤੇ ਹੋਏ ਆ ਉਹਨਾਂ ਕੋਲੋਂ ਵੀ ਖੋ ਰਿਹਾ ਹੈ। ਸੋ ਇੰਡੀਆ ਸਿਰਫ ਕਹਿਣ ਨੂੰ ਇੱਕ ਫੈਡਰਲ ਸਟਰਕਚਰ ਹੋ ਸਕਦਾ ਹੈ, ਇਹ ਠੀਕ ਹੋਵੇ ਜਿਵੇਂ ਕਹਿਣ ਨੂੰ ਇੱਕ ਸੈਕੂਲਰ ਨੇਸ਼ਨ ਹੈ, ਬਟ ਅਸਲ ਦੇ ਵਿੱਚ ਸੈਕੂਲਰ ਰਿਹਾ ਨਹੀਂ। ਉਹਦੀ ਐਗਜ਼ਾਮਪਲ ਅਸੀਂ ਵੇਖ ਲਈ ਹੈ, ਜਦੋਂ ਪ੍ਰਾਈਮ ਮਿਨਿਸਟਰ ਜਿਹੜੇ ਨੇ ਉਹ ਇੱਥੇ ਦੇ ਜਦੋਂ ਪਾਰਲੀਮੈਂਟ ਨਵੀਂ ਦਾ ਉਦਘਾਟਨ ਕਰਦੇ ਨੇ, ਤੇ ਉਹ ਕਿਸ ਤਰੀਕੇ ਕਿਹੜੀਆਂ ਰੀਤੀਆਂ ਰਿਵਾਜਾਂ ਦੇ ਨਾਲ ਹੁੰਦਾ ਹੈ। ਸੋ ਇੱਥੇ ਕੋਈ ਸੈਕੂਲਰਿਜ਼ਮ ਵਾਲੀ ਗੱਲ ਨਹੀਂ ਰਹੀ। ਐਵੇਂ ਇੱਥੇ ਫੈਡਰਲ ਸਟਰਕਚਰ ਦੀ ਸਿਰਫ ਗੱਲੀ ਬਾਤੀ ਹਾਂ, ਪ੍ਰੈਕਟੀਕਲੀ ਇੱਥੇ ਕੋਈ ਫੈਡਰਲ ਸਟਰਕਚਰ ਐਗਜ਼ਿਸਟ ਨਹੀਂ ਕਰ ਰਿਹਾ। ਔਰ ਸਿਰਫ ਇੰਨਾ ਹੀ ਨਹੀਂਗਾ, ਜੇ ਕਿਤੇ ਮਾੜਾ ਮੋਟਾ ਕਰਦਾ ਵੀ ਪਿਆ ਤੇ ਉਹਦੀ ਵੀ ਪਾਵਰ ਜਿਹੜੀ ਹੈ ਉਹ ਸੈਂਟਰਲਾਈਜ਼ ਕੀਤੀ ਜਾ ਰਹੀ ਹੈ। ਕੇਂਦਰੀਕਰਨ ਜਿਹੜਾ ਹੈ ਉਹ ਪੂਰੀ ਤਰ੍ਹਾਂ ਕੀਤਾ ਜਾ ਰਿਹਾ ਤਾਕਤਾਂ ਦਾ। ਹੁਣੇ ਦਿੱਲੀ ਵਾਲਾ ਜਿਹੜਾ ਰੌਲਾ ਪਿਆ, ਦਿੱਲੀ ਆਰਡੀਨੈਂਸ ਜਿਹੜਾ ਆਇਆ, ਉਹ ਵੀ ਤੁਸੀਂ ਵੇਖ ਲਓ। ਸੋ ਹਰ ਚੀਜ਼, ਇਹ ਇਕੱਲਾ ਇਹ ਨਹੀਂ ਵੀ ਇੱਕ ਸੂਬੇ ਤੋਂ ਖੋ ਰਹੇ ਨੇ, ਖੋ ਸਾਰਿਆਂ ਤੋਂ ਰਹੇ ਨੇ। ਪ੍ਰੋਬਲਮ ਸਿਰਫ ਇੰਨੀ ਹੈ ਕਿ ਕੁਝ ਸੂਬਿਆਂ ਨੂੰ ਜਿਹੜੇ ਆਪਣੇ ਆਪ ਨੂੰ ਇੰਡੀਆ ਦਾ ਇੱਕ ਅਨਿੱਖੜਵਾਂ ਅੰਗ ਮੰਨਦੇ ਨੇ, ਉਹਨਾਂ ਨੂੰ ਉਸ ਸੈਂਟਰਲਾਈਜੇਸ਼ਨ ਦੇ ਖਿਲਾਫ ਕੋਈ ਪ੍ਰੋਬਲਮ ਬਹੁਤੀ ਦਿਖਦੀ ਨਹੀਂ। ਪਰ ਸਾਨੂੰ ਪ੍ਰੋਬਲਮ ਹੈ, ਕਿਉਂਕਿ ਸਾਡੀ ਲੜਾਈ ਪਹਿਲਾਂ ਤੇ ਫੈਡਰਲ ਸਟਰਕਚਰ ਦੀ ਸੀਗੀ। ਜਦੋਂ ਤੁਸੀਂ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਦੇ ਹੋ, ਸੋ ਜਦੋਂ ਲੀਗ ਉਸ ਤੋਂ ਵੀ ਅੱਗੇ ਟੱਪ ਗਈ, ਇੰਡੀਪੈਂਡੈਂਸ ਦੇ ਉੱਤੇ ਚਲੀ ਗਈ ਹੈ, ਸਾਡੀ ਆਜ਼ਾਦੀ ਦੇ ਉੱਤੇ ਚਲੀ ਗਈ ਹੈ, ਤੇ ਹੁਣ ਜੰਗ ਵਾਪਸ ਫੈਡਰਲ ਸਟਰਕਚਰ ਤੇ ਨਹੀਂ ਜਾਣ ਲੱਗੀ ਸਾਡੇ ਵੱਲੋਂ। ਸੋ ਪੰਜਾਬ ਦੀ ਲੜਾਈ, ਸਿੱਖਾਂ ਦੀ ਲੜਾਈ ਜਿਹੜੀ ਆ ਉਹ ਕੰਪਲੀਟ ਇੰਡੀਪੈਂਡੈਂਸ ਦੀ ਆ। ਪਰ ਫਿਰ ਮੈਂ ਇਹ ਗੱਲ ਕਹਿ ਰਿਹਾ ਕਿ ਜਿਹੜੇ ਸੂਬੇ ਜੇ ਫੈਡਰਲ ਸਟਰਕਚਰ ਜਿਹੜਾ ਮੰਗਦੇ ਨੇ, ਜਿਹੜੇ ਵੱਧ ਤਾਕਤਾਂ ਮੰਗਦੇ ਨੇ, ਉਹ ਵੀ ਉਹਨਾਂ ਨੂੰ ਮਿਲਣੀਆਂ ਚਾਹੀਦੀਆਂ ਨੇ। ਉਹ ਉਹਨਾਂ ਦਾ ਇੱਕ ਨੈਤਿਕ ਅਧਿਕਾਰ ਹੈ। ਪਰਮਜੀਤ ਸਿੰਘ ਜੀ, ਦੇਖਣ 'ਚ ਆਇਆ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਭਾਵੇਂ ਉਹ ਵਿਦੇਸ਼ਾਂ ਦੇ ਵਿੱਚ ਜਿਹੜੇ ਖਾਲਿਸਤਾਨ ਮੂਵਮੈਂਟ ਦੇ ਐਕਟਿਵਿਸਟ ਨੇ ਉਹਨਾਂ ਦੇ ਕਤਲ ਹੋਏ ਆ, ਚਾਹੇ ਯੂਕੇ, ਪਾਕਿਸਤਾਨ, ਕੈਨੇਡਾ, ਤਿੰਨੇ ਥਾਵਾਂ ਦੇ ਉੱਤੇ। ਅਤੇ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਜਿਹੜੀਆਂ NIA ਦੀਆਂ ਕਾਰਵਾਈਆਂ ਨੇ, NIA ਦੇ ਛਾਪੇ ਨੇ, ਉਹ ਲਗਾਤਾਰ ਵੱਧ ਰਹੇ ਆ। ਤਾਂ ਕੀ ਇਹਦੇ ਨਾਲ ਜਿਹੜੀ ਤੁਹਾਡੇ ਨਾਲ ਜੁੜਿਆ ਨੌਜਵਾਨ ਆ, ਖਾਲਿਸਤਾਨ ਮੂਵਮੈਂਟ ਦਾ ਜਿਹੜਾ ਐਕਟਿਵਿਸਟ ਪੰਜਾਬ ਦੇ ਵਿੱਚ ਨੌਜਵਾਨ ਆ, ਉਹ ਡੀਮੋਰਲਾਈਜ਼ ਹੋ ਰਿਹਾ? ਉਸ 'ਤੇ ਕੀ ਕੋਈ ਇਸ ਤਰ੍ਹਾਂ ਦਾ ਅਸਰ ਪੈ ਰਿਹਾ ਇਹਨਾਂ ਸਾਰੀਆਂ ਕਾਰਵਾਈਆਂ ਨਾਲ? ਜਿਹੜਾ ਤੇ ਨੌਜਵਾਨ ਖਾਲਿਸਤਾਨ ਮੂਵਮੈਂਟ ਦੇ ਨਾਲ ਜੁੜਿਆ ਆ, ਉਹ ਕੋਈ ਡੀਮੋਰਲਾਈਜ਼ ਨਹੀਂ ਹੁੰਦਾ, ਸਗੋਂ ਉਹ ਹੋਰ ਜ਼ਿਆਦਾ ਦ੍ਰਿੜ ਹੁੰਦਾ ਹੈ ਮੂਵਮੈਂਟ ਦੇ ਨਾਲ। ਹਾਂ, ਜਿਹੜਾ ਨੌਜਵਾਨ ਇਸ ਮੂਵਮੈਂਟ ਤੋਂ ਅਜੇ ਇਹਨੂੰ ਮਤਲਬ ਪੈਰੀਫੇਰੀ ਤੇ ਬਹਿ ਕੇ ਸਿਰਫ ਇੱਕ ਮਜ਼ੇ ਲੈ ਰਿਹਾ ਸੀ, ਸਿਰਫ ਬਾਰ-ਬਾਰ ਬੈਠਿਆਂ ਨੂੰ ਵੇਖ ਰਿਹਾ ਹੈ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਜਦੋਂ ਉਹਨਾਂ ਦੇ ਘਰਾਂ ਤੱਕ ਸੇਕ ਪਹੁੰਚਿਆ ਆ, ਤਾਂ ਮੈਂ ਮੰਨਦਾ ਕਿ ਕਿਤੇ ਨਾ ਕਿਤੇ ਸਟੇਟ ਉਹਨਾਂ ਨੂੰ ਭੈਭੀਤ ਕਰਨ ਦੇ ਵਿੱਚ ਕੁਝ ਹਿੱਸੇ ਤੱਕ ਕਾਮਯਾਬ ਵੀ ਹੋਈ ਹੈ। ਪਰ ਜਦੋਂ ਅਸੀਂ ਇੱਕ ਖਾਲਿਸਤਾਨ ਐਕਟਿਵਿਸਟ ਦੀ ਗੱਲ ਕਰਦੇ ਹਾਂ, ਜਿਹੜਾ ਖਾਲਿਸਤਾਨ ਦੀ ਆਜ਼ਾਦੀ ਦੀ ਲੜਦਾ ਆ, ਉੱਥੇ ਇਹੋ ਜਿਹੀ ਕੋਈ ਗੱਲ ਵੇਖਣ ਨੂੰ ਨਹੀਂ ਮਿਲਦੀ। ਪਰ ਜਿਹੜੀਆਂ ਇਹ NIA ਦੀਆਂ ਰੇਲਸ ਨੇ, ਦੇਖੋ ਇਹ ਬੜੀ ਇੱਕ ਡੂੰਘੀ ਇਸ ਟਾਈਮ ਗੱਲ ਚੱਲਦੀ ਪਈ ਹੈ ਕਿ ਲੋਕਾਂ ਨੂੰ, ਜਿਹੜੀ ਤੁਸੀਂ ਸ਼ੁਰੂ ਦੇ ਵਿੱਚ ਗੱਲ ਕੀਤੀ ਕਿ ਜਦੋਂ ਪਾਵਰ ਸ਼ਿਫਟ ਹੁੰਦੀ ਆ ਕਿ ਨੌਜਵਾਨੀ ਵੱਲ, ਜਾਂ ਨਵੇਂ ਨੌਜਵਾਨ ਜਦੋਂ ਮੂਵਮੈਂਟ ਵੱਲ ਆਉਂਦੇ ਨੇ, ਤੇ ਸਰਕਾਰ ਸਭ ਤੋਂ ਪਹਿਲਾ ਹੱਥਕੰਡਾ ਇਹੋ ਵਰਤਦੀ ਆ ਕਿ ਉਹਨਾਂ ਨੂੰ ਡਰਾ ਧਮਕਾ ਕੇ ਘਰਾਂ ਦੇ ਵਿੱਚ ਭਾਲ ਲਿਆ ਜਾਵੇ। ਸੋ NIA ਦੀਆਂ ਰੇਡਸ ਜਿਹੜੀਆਂ ਨੇ ਉਹ ਉਸੇ ਕੜੀ ਦਾ ਇੱਕ ਹਿੱਸਾ ਨੇ। ਬੇਸ਼ੱਕ ਉਹਨੂੰ ਜਿਹੜੀ ਯੂਕੇ ਇੰਡੀਅਨ ਐਮਬੈਸੀ ਦੇ ਬਾਹਰ ਘਟਨਾ ਵਾਪਰੀ ਆ, ਉਹਦੇ ਨਾਲ ਜੋੜ ਕੇ ਇਹ ਸਾਰੀਆਂ ਰੇਡਸ ਕੀਤੀਆਂ ਗਈਆਂ ਨੇ, ਪਰ ਮੈਂ ਸਮਝਦਾ ਉਹ ਵੀ ਗਲਤ ਨੇ। ਜਿਹੜੀ ਘਟਨਾ ਤੁਹਾਡੇ ਮੁਲਕ ਦੇ ਵਿੱਚ ਵਾਪਰੀ ਨਹੀਂ, ਜਿਹੜੀ ਘਟਨਾ 7 ਸਮੁੰਦਰੋਂ ਪਾਰ ਵਾਪਰੀ ਆ, ਤੁਸੀਂ ਉਹਦੀਆਂ ਸਜ਼ਾਵਾਂ ਜਾਂ ਉਹਦੀਆਂ ਕੜੀਆਂ ਇੱਥੇ ਪੰਜਾਬ ਵਿੱਚ ਬੈਠੇ ਨੌਜਵਾਨਾਂ ਨੂੰ ਕਿਵੇਂ ਮਤਲਬ ਹਰਾਸ ਕਰ ਸਕਦੇ ਹੋ, ਉਹਨਾਂ ਤੱਕ ਇਹ ਆਪਣੀਆਂ ਜਿਹੜੀਆਂ ਕੜੀਆਂ ਨੇ ਉਹ ਕਿਵੇਂ ਜੋੜ ਕੇ ਲਿਆ ਸਕਦੇ ਹੋ। ਜੇ ਕੋਈ ਬੰਦਾ, ਮੈਂ ਕਹਿੰਦਾ ਵੀ ਅਵਲ ਤੇ ਜੇ ਉੱਥੇ ਹੈ ਹੀ ਨਹੀਂ, ਜਿਹੜੇ ਇੱਥੇ ਜਿਨ੍ਹਾਂ ਨੂੰ ਹਰਾਸ ਕੀਤਾ ਗਿਆ ਉਹ ਉੱਥੇ ਹੈ ਹੀ ਨਹੀਂ ਸੀ, ਪਰ ਮੰਨ ਲਿਆ ਕਿ ਉਹਨਾਂ ਦਾ ਕੋਈ ਦੂਰ ਨੇੜੇ ਦਾ ਕੋਈ ਰਿਸ਼ਤੇਦਾਰ ਉੱਥੇ ਸੀਗਾ ਉਸ ਪ੍ਰੋਟੈਸਟ ਦੇ ਵਿੱਚ, ਤਾਂ ਵੀ ਇੰਡੀਆ ਨੂੰ ਇਹ ਲਾਇਸੈਂਸ ਨਹੀਂ ਮਿਲਦਾ ਕਿ ਜਿਹੜਾ ਬੰਦਾ ਉਹਨਾਂ ਦਾ ਇਨਵੋਲਵਡ ਆ, ਉਹਦੀ ਪੁੱਛਗਿੱਛ ਜਾਂ ਉਹਦੇ ਜਿਹੜੇ ਕਾਰਨ ਨੇ ਉਹ ਇੱਥੇ ਬੈਠੇ ਉਹਦੇ ਪਰਿਵਾਰ ਨੂੰ ਤੰਗ ਕਰਕੇ ਕੀਤੇ ਜਾਣ। ਇਹਨੂੰ ਅਸੀਂ ਇੱਕ ਐਗਜ਼ਾਮਪਲ ਦੇ ਤੌਰ ਤੇ ਸਮਝ ਸਕਦੇ ਹਾਂ। ਜੇ
ਜਿਹੜੀਆਂ ਇੰਡੀਅਨ ਫੋਰਸਿਸ ਨੇ, ਉਹਨਾਂ ਦੇ ਜਿਹੜੇ ਸਿਪਾਹੀ ਨੇ ਜਾਂ ਉਹਨਾਂ ਦੇ ਜਿਹੜੇ ਆਫੀਸ਼ੀਅਲਸ ਨੇ, ਜਦੋਂ ਉਹ ਕਿਸੇ ਮਾਈਨੋਰਿਟੀ ਦੇ ਉੱਤੇ ਅਤਿਆਚਾਰ ਕਰਦੇ ਨੇ, ਸਾਡੇ ਉੱਤੇ ਜਿਵੇਂ ਕੀਤਾ ਪੰਜਾਬ ਪੁਲਿਸ ਨੇ ਵੀ ਕੀਤਾ, ਇੰਡੀਅਨ ਆਰਮੀ ਨੇ ਵੀ ਕੀਤਾ। ਪੰਜਾਬ ਪੁਲਿਸ ਅਸੀਂ ਬੈਸਟ ਐਗਜ਼ਾਮਪਲ ਲੈ ਸਕਦੇ ਹਾਂ KPS ਗਿੱਲ ਦੀ ਔਰ ਸੁਮੇਧ ਸੈਣੀ ਦੀ। ਜਦੋਂ ਉਹਨਾਂ ਨੇ ਸਾਡੇ ਤੇ ਅਤਿਆਚਾਰ ਕੀਤਾ ਤੇ ਉਹਨਾਂ ਨੂੰ ਕਾਨੂੰਨੀ ਸਜ਼ਾ ਨਹੀਂ ਮਿਲੀ ਕਿਸੇ ਵੀ ਤਰ੍ਹਾਂ ਦੀ, ਤੇ ਕੀ ਸਿੱਖ ਕੌਮ ਹੁਣ ਉਹਨਾਂ ਦੇ ਪਰਿਵਾਰਾਂ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦੇ? ਇਹ ਸੇਮ ਤੁਸੀਂ ਇੰਡੀਆ ਤੇ ਵੇਖੋ ਵੀ ਤੁਹਾਡੇ ਜੇ ਹੱਥ UK ਤੱਕ ਨਹੀਂ ਪਹੁੰਚਦੇ, ਤੁਹਾਡੀ ਪਹੁੰਚ ਉੱਥੇ ਤੱਕ ਨਹੀਂ ਹੈਗੀ, ਤੇ ਤੁਹਾਨੂੰ ਇਹ ਲਾਇਸੈਂਸ ਥੋੜੀ ਮਿਲ ਜਾਂਦਾ ਕਿ ਤੁਸੀਂ ਜਿਹੜੇ ਉਹਨਾਂ ਦੇ ਪਰਿਵਾਰ ਪੰਜਾਬ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਕਰੋ। ਸੋ ਇਹ ਗੈਰ ਕਾਨੂੰਨੀ ਵੀ ਆ ਔਰ ਗੈਰ ਮਨੁੱਖੀ ਵੀ ਆ। ਇਹ ਉਹੀ ਗੱਲ ਹੈ ਜਿਹੜੀ ਅਸੀਂ ਵਾਰ-ਵਾਰ ਕਹਿੰਦੇ ਆ ਕਿ ਇੰਡੀਆ ਦੇ ਵਿੱਚ ਹਿਊਮਨ ਰਾਈਟਸ ਦੀ ਕੋਈ ਕੀਮਤ ਨਹੀਂ ਹੈਗੀ। ਇਹਨੂੰ ਇੱਥੇ ਪੂਰੇ ਸ਼ਰੇਆਮ ਸਿੱਕੇ ਟੰਗਿਆ ਜਾ ਰਿਹਾ। ਔਰ ਇਹੋ ਹੀ ਤੁਸੀਂ ਸੇਮ ਘਟਨਾਵਾਂ ਜਿਹੜੇ ਸਾਡੇ ਖਾਲਿਸਤਾਨੀ ਐਕਟਿਵਿਸਟ ਜਿਹੜੇ ਮਾਰੇ ਗਏ ਨੇ ਵਿਦੇਸ਼ੀਆਂ ਦੀ ਧਰਤੀ ਦੇ ਉੱਤੇ, ਉਹਦੇ ਪਿੱਛੇ ਵੀ ਸਾਫ਼ ਤੌਰ ਦੇ ਉੱਤੇ ਇੰਡੀਅਨ ਸਟੇਟ ਖੜੀ ਆ, ਇਹਨਾਂ ਦੀਆਂ ਏਜੰਸੀਆਂ ਖੜੀਆਂ ਨੇ। ਬੇਸ਼ੱਕ ਹੱਥ ਕਿਸੇ ਦੇ ਵਰਤੇ ਗਏ ਹੋਣ, ਤਾਕਤ ਜਿਹੜੀ ਆ ਇੰਡੀਅਨ ਸਟੇਟ ਨੇ ਦਿੱਤੀ ਆ। ਸੋ ਇਹ ਸਾਰੀਆਂ ਚੀਜ਼ਾਂ ਸਾਡੀ ਕੌਮ ਨੂੰ ਵੀ ਸਮਝਣੀਆਂ ਚਾਹੀਦੀਆਂ ਕਿ ਉਹ ਵੇਖੋ, ਕੋਈ ਇਸ ਗੱਲ ਨੂੰ ਮੰਨੇ ਭਾਵੇਂ ਨਾ ਮੰਨੇ, ਇੰਡੀਆ ਅੱਜ ਵੀ ਖਾਲਿਸਤਾਨ ਦੀ ਮੂਵਮੈਂਟ ਨੂੰ ਇੰਡਾਇਰੈਕਟਲੀ ਰਿਕੋਗਨਾਈਜ਼ ਕਰਦਾ ਹੈ। ਜੇ ਉਹ ਨਹੀਂ ਕਰਦਾ ਹੁੰਦਾ, ਜੇ ਉਹ ਮੰਨਦਾ ਕਿ ਖਾਲਿਸਤਾਨ ਦੀ ਕੋਈ ਮੂਵਮੈਂਟ ਨਹੀਂ, ਜਿਹੜਾ ਆਪਣਾ ਸਭ ਤੋਂ ਪਹਿਲਾ ਸਵਾਲ ਸੀ, ਤੇ ਫਿਰ ਉਹਨਾਂ ਨੂੰ ਖਾਲਿਸਤਾਨੀ ਜਿਹੜੇ ਐਕਟਿਵਿਸਟ ਨੇ ਉਹਨਾਂ ਨੂੰ ਐਲੀਮੀਨੇਟ ਕਰਨ ਦੀ ਜ਼ਰੂਰਤ ਕਿਉਂ ਪਈ? ਜੇ ਉਹ ਮੰਨਦਾ ਕਿ ਖਾਲਿਸਤਾਨ ਦੀ ਮੂਵਮੈਂਟ ਕਿਤੇ ਨਹੀਂ ਹੈਗੀ, ਤੇ ਫਿਰ ਪੰਜਾਬ ਦੇ ਵਿੱਚ ਨੌਜਵਾਨਾਂ ਦੇ ਉੱਤੇ ਇੰਨੇ ਵੱਡੇ ਪੱਧਰ ਦੇ ਉੱਤੇ NIA ਦੀ ਛਾਪੇਮਾਰੀ ਕਰਨ ਦੀ ਜ਼ਰੂਰਤ ਕਿਉਂ ਪਈ? ਸੋ ਉਹ ਡਾਇਰੈਕਟਲੀ ਮੰਨੇ ਨਾ ਮੰਨੇ, ਇਨਡਾਇਰੈਕਟਲੀ ਇਹ ਗੱਲ ਮੰਨਦਾ ਹੈ ਕਿ ਹਾਂ, ਖਾਲਿਸਤਾਨ ਦੀ ਮੂਵਮੈਂਟ ਕਿਤੇ ਨਾ ਕਿਤੇ ਅੱਜ ਵੀ ਸਸਟੇਨ ਹੈ। ਬਿਲਕੁਲ। ਪਰਮਜੀਤ ਸਿੰਘ ਜੀ, ਇੱਕ ਮੈਂ ਹੁਣ ਪਰਸਨਲ ਤੁਹਾਡੇ ਤੇ ਸਵਾਲ ਵੱਲ ਆਉਂਦਾ, ਇਹ ਪੰਜਾਬ ਦੇ ਨੌਜਵਾਨਾਂ ਨਾਲ ਵੀ ਜੁੜਿਆ ਸਵਾਲ ਆ ਕਿ ਮੈਂ ਦੇਖਿਆ ਕਿ ਸਾਡਾ ਭਾਵੇਂ ਜਿਹੜਾ TV 84 ਆ, ਕਿਉਂਕਿ ਅਸੀਂ ਵੀ ਸਰਕਾਰ ਨੂੰ ਦਾ ਕ੍ਰਿਟੀਕ ਕਰਦੇ ਹਾਂ, ਸਰਕਾਰ ਨੂੰ ਸਵਾਲ ਕਰਦੇ ਹਾਂ, ਅਤੇ ਲਗਾਤਾਰ ਸਾਡੇ 'ਤੇ ਵੀ ਪਾਬੰਦੀਆਂ ਜਿਹੜੀਆਂ ਨੇ ਉਹ ਮੀਡੀਆ ਦੀ ਆਵਾਜ਼ ਬੰਦ ਕਰਾਉਣ ਦੇ ਬਤੌਰ ਲਾਈਆਂ ਗਈਆਂ ਨੇ। ਪਰ ਇਸ ਦੇ ਬਾਵਜੂਦ ਵੀ ਤੁਹਾਡੀਆਂ ਤਕਰੀਰਾਂ ਨੇ ਉਹ ਲੱਖਾਂ ਦੀ ਗਿਣਤੀ ਦੇ ਵਿੱਚ ਪਾਬੰਦੀਆਂ ਦੇ ਬਾਵਜੂਦ ਸਾਡੇ ਆਪਣੇ YouTube ਚੈਨਲ ਤੋਂ ਵੀ ਲੋਕ ਸੁਣਦੇ ਨੇ। ਅਤੇ ਇੱਕ ਨੌਜਵਾਨ ਆਗੂ, ਉੱਭਰਦਾ ਹੋਇਆ ਨੌਜਵਾਨ ਆਗੂ ਜਿਹੜਾ ਚੰਗੀ ਤਕਰੀਰ ਦੇ ਸਕਦਾ, ਤੁਹਾਡੇ ਸਾਹਮਣੇ ਹੋਰ ਵੀ ਬੜੇ ਰਾਹ ਸੀ ਪੰਜਾਬ ਦੇ ਵਿੱਚ। ਜਿਹੜੀ ਮੇਨ ਸਟਰੀਮ ਦੀ ਪੋਲੀਟਿਕਸ ਆ, ਉਸ ਦੇ ਵਿੱਚ ਵੀ ਦੇਖਿਆ ਕਿ ਸਰਕਾਰਾਂ ਬਦਲਦੀਆਂ ਨੇ, ਅਹੁਦੇਦਾਰੀਆਂ ਮਿਲਦੀਆਂ ਨੇ, ਪਾਵਰ ਮਿਲਦੀ ਆ, ਲੋਕ ਪਾਵਰ ਦੇ ਪਿੱਛੇ ਭੱਜੇ ਫਿਰਦੇ ਆ। ਤਾਂ ਤੁਸੀਂ ਕਿਉਂ ਇਹ ਰਾਹ ਕਿਸ ਗੱਲੋਂ ਚੁਣਿਆ ਕਿ ਜਿਹਦੇ ਵਿੱਚ ਅੱਗੇ ਹਜੇ ਪਾਵਰ ਤਾਂ ਜਾਂ ਕਿਤੇ ਅਸੀਂ ਕਹੀਏ ਸ਼ੋਹਰਤ ਅਜਿਹੀ ਕੋਈ ਚੀਜ਼ ਨਹੀਂ ਦਿਖਦੀ, ਸਟਰਗਲ ਹੀ ਸਟਰਗਲ ਆ? ਤਾਂ ਕਿਹੜੀ ਚੀਜ਼ ਸੀ ਜਿਹਦੇ ਕਰਕੇ ਮਤਲਬ ਇੱਕ ਨੌਜਵਾਨ ਜਿਹੜਾ ਆ ਪੰਜਾਬ ਦਾ, ਉਹ ਖਾਲਿਸਤਾਨ ਦੀ ਮੂਵਮੈਂਟ ਵੱਲ ਇਸ ਤਰ੍ਹਾਂ ਖਿੱਚਿਆ ਜਾਂਦਾ ਕਿ ਉਹ ਸਰਕਾਰਾਂ ਦੇ ਜ਼ੁਲਮ, ਸਰਕਾਰਾਂ ਦੀਆਂ ਗ੍ਰਿਫਤਾਰੀਆਂ, ਦਾਅਵੇ, ਡਰਾਂ ਦਾ, ਇਹਨਾਂ ਸਾਰੀਆਂ ਗੱਲਾਂ ਤੋਂ ਬੇਪਰਵਾਹ ਹੋ ਕੇ ਤੇ ਆਪਣੀ ਆਜ਼ਾਦੀ ਦੇ ਸੰਘਰਸ਼ ਵੱਲ ਤੁਰਦਾ ਹੈ? ਜਵਾਬ ਬੜਾ ਸਾਫ਼ ਆ। ਇੱਕ ਸਿੱਖ ਵਾਸਤੇ ਤੇ ਜਵਾਬ ਬਿਲਕੁਲ ਬੜਾ ਸਿੰਪਲ ਤੇ ਸਾਫ਼ ਜਿਹਾ ਹੈਗਾ ਆ। ਜਿਹੜਾ ਸਿੱਖ ਗੁਰੂ ਨੂੰ ਗੁਰੂ ਮੰਨਦਾ ਹੈ, ਮੈਂ ਕਹਿ ਰਿਹਾ ਬਹੁਤ ਸਾਰੇ ਸਿੱਖ ਉਹ ਨੇ ਜਿਹੜੇ ਅੱਜ ਗੁਰੂ ਨੂੰ ਗੁਰੂ ਮੰਨਣ ਤੋਂ ਮੁਨਕਰ ਹੋਏ ਬੈਠੇ ਨੇ ਕਈਆਂ ਥਾਵਾਂ ਦੇ ਉੱਤੇ। ਜਿਹੜਾ ਸਿੱਖ ਵਾਕਿਆ ਸਾਡੇ ਗੁਰੂਆਂ ਨੂੰ ਗੁਰੂ ਮੰਨਦਾ ਹੈ ਔਰ ਉਹਨਾਂ ਦੀ ਆਈਡੀਓਲੋਜੀ ਨੂੰ ਫੋਲੋ ਕਰਦਾ, ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਫੋਲੋ ਕਰਦਾ ਹੈ, ਉਹਦੇ ਅੰਦਰ ਇਹ ਜੈਨੇਟਿਕਲੀ ਗੱਲ ਪਈ ਹੋਈ ਆ ਕਿ ਸਾਨੂੰ ਕਿਸੇ ਦੇ ਪਰਾਏ ਦੇ ਦਰ ਦੇ ਉੱਤੇ ਬਹਿਣਾ ਬਿਲਕੁਲ ਪ੍ਰਵਾਨ ਨਹੀਂਗਾ। ਅਸੀਂ ਆਪਣੀ ਸੋਵਰੈਨਟੀ ਦੇ ਨਾਲ ਜਿਉਣਾ ਹੈ। ਸੋ ਉਹ ਗੱਲ ਜਿਹੜੀ ਉਹ ਬਾਏ ਜੀਨਸ ਸਾਡੇ ਵਿੱਚ ਟਰਾਂਸਫਰ ਕਰਦੀ ਹੈ। ਫਿਰ ਇੱਥੇ ਵੀ ਕਹਿਣਾ ਮੈਂ ਨਾਲ ਜੋੜ ਕੇ ਵੀ ਜਿਹੜੇ ਬੇਸ਼ੱਕ ਕਾਂਗਰਸੀ ਨੇ, ਅਕਾਲੀ ਨੇ, ਭਾਜਪਾ ਦੇ ਵਿੱਚ ਬੈਠੇ ਨੌਜਵਾਨ ਨੇ, ਜਿਹੜੇ ਸਿੱਖਾਂ ਦੇ ਨੌਜਵਾਨ ਨੇ, ਉਹਨਾਂ ਦੇ ਵੀ ਕਿਸੇ ਨਾ ਕਿਸੇ ਹਿੱਸੇ ਦੇ ਵਿੱਚ ਇਹ ਗੱਲ ਪਈ ਹੋਈ ਆ। ਗੱਲ ਸਿਰਫ ਇੰਨੀ ਗਾ ਕਿ ਉਹਨਾਂ ਨੇ ਉਸ ਗੱਲ ਨੂੰ ਦੱਬ ਕੇ ਤੇ ਆਪਣੇ ਨਿੱਜੀ ਮਫਾਦ ਜਿਹੜੇ ਨੇ ਉਹਨਾਂ ਨੂੰ ਅੱਗੇ ਰੱਖਦੇ ਹੋਏ ਆਪਣੀ ਪੋਲਿਟਿਕਸ ਸ਼ੁਰੂ ਕਰਤੀ। ਸਾਡੇ ਵਾਸਤੇ, ਸਾਡੇ ਤੇ ਮੈਂ ਇਹ ਕਹੂੰਗਾ ਕਿ ਗੁਰੂ ਦੀ ਬਖਸ਼ਿਸ਼ ਹੀ ਕਹਾਂਗਾ ਕਿ ਸਾਡੇ ਅੰਦਰ ਉਹ ਲਾਲਚ ਨਹੀਂ ਪਾਏ ਗੁਰੂ ਮਹਾਰਾਜ ਨੇ ਜਿਹੜੇ ਉਹਨਾਂ ਦੇ ਅੰਦਰ ਕਿਤੇ ਨਾ ਕਿਤੇ ਭਾਰੀ ਹੋ ਬੈਠੇ ਨੇ। ਮੈਂ ਇਹ ਤਾਂ ਨਹੀਂ ਕਹਿੰਦਾ ਕਿ ਮੈਂ ਵੇਖੋ ਕਦੇ ਵੀ ਇਨਸਾਨ ਨੂੰ ਆਪਣੇ ਆਪ ਤੇ ਮਾਣ ਕਰਕੇ ਇਹ ਦ੍ਰਿੜਤਾ ਦੇ ਨਾਲ ਨਹੀਂ ਕਹਿਣਾ ਚਾਹੀਦਾ ਕਿ ਮੈਂ ਸਾਰੀ ਉਮਰ ਇਸੇ ਤਰੀਕੇ ਦੇ ਨਾਲ ਖੜਿਆ ਰਵਾਂਗਾ। ਕੱਲ ਨੂੰ ਗੁਰੂ ਮਹਾਰਾਜ ਨੇ ਕਿਹੜੇ ਬੰਦੇ ਨੂੰ ਕਿੱਥੇ ਸੁੱਟ ਦੇਣਾ ਤੇ ਕਿਹਨੂੰ ਚੁੱਕ ਲੈਣਾ ਇਹ ਗੁਰੂ ਜਾਣਦਾ ਹੈ। ਸੋ ਉਹਦੇ ਬੰਦਾ ਮਰਦੇ ਦਮ ਤੱਕ ਇਹ ਦਾਅਵਾ ਨਹੀਂ ਕਰ ਸਕਦਾ। ਪਰ ਅੱਜ ਤੱਕ ਦੀ ਸਾਡੀ ਪੋਲਿਟਿਕਸ ਆ, ਉੱਥੇ ਤੱਕ ਅਸੀਂ ਜ਼ਰੂਰ ਇਹ ਦਾਅਵਾ ਕਰ ਸਕਦੇ ਕਿ ਗੁਰੂ ਮਹਾਰਾਜ ਨੇ ਸਾਡੇ ਤੇ ਇੰਨਾ ਕੁ ਮਿਹਰ ਭਰਿਆ ਹੱਥ ਜ਼ਰੂਰ ਰੱਖਿਆ ਆ ਕਿ ਉਹ ਲਾਲਚ ਜਿਹੜੇ ਤੁਸੀਂ ਗਣਾਏ ਨੇ, ਜਿਹੜੇ ਦੁਨਿਆਵੀ ਤੌਰ ਦੇ ਉੱਤੇ ਇੱਥੇ ਚੇਅਰਮੈਨੀਆਂ ਨੇ, ਇੱਥੇ ਪ੍ਰੈਜ਼ੀਡੈਂਟਸ਼ਿਪ ਆ, ਜਾਂ ਇੱਥੇ ਪੈਸਾ ਆ, ਇੱਥੇ ਮਹਿੰਗੀਆਂ ਗੱਡੀਆਂ ਨੇ, ਸੋਹਣੀ ਲਗਜ਼ਰੀ ਲਾਈਫ ਆ, ਤੁਹਾਡੇ ਕੋਲ ਇੱਕ ਪਾਵਰ ਪੋਲਿਟਿਕਸ ਆ, ਉਹਨਾਂ ਸਾਰੀਆਂ ਚੀਜ਼ਾਂ ਤੋਂ ਸਾਡੇ ਮਨ ਨੂੰ ਦੂਰ ਰੱਖਿਆ ਆ। ਔਰ ਇੱਕ ਸਾਡੇ ਅੰਦਰ ਜਿਹੜਾ ਫਿਕਰ ਆ ਉਹ ਇਹ ਆ ਕਿ ਜਿਹੜੀਆਂ ਸਾਡੀਆਂ ਪੀੜ੍ਹੀਆਂ ਨੇ ਅਗਲੀਆਂ ਆਉਣ ਵਾਲੀਆਂ, ਉਹ ਆਜ਼ਾਦੀ ਦੇ ਵਿੱਚ ਜਿਉਣ, ਉਹ ਅਸਲ ਦੇ ਵਿੱਚ ਜਿਹੜੀਆਂ ਨੇ ਉਹ ਆਪਣੀ ਇੱਕ ਅਸਲ ਜ਼ਿੰਦਗੀ ਜਿਉ ਕੇ ਜਾਣ, ਬਜਾਏ ਉਸਦੇ ਕਿ ਜਿਹੜਾ ਬਾਕੀ ਦਾ ਵਰਗ ਆ ਜਿਹੜਾ ਮੇਨ ਸਟ੍ਰੀਮ ਪੋਲਿਟਿਕਸ ਦੇ ਵਿੱਚ ਪਿਆ ਆ, ਉਹਦੀ ਸਿਰਫ ਇਸ ਤਰ੍ਹਾਂ ਹੈ ਕਿ ਉਹ ਖੁਦ ਨਜ਼ਾਰੇ ਨਾਲ ਜਿਉ ਕੇ ਜਾਵੇ। ਉਹ ਚਾਹੁੰਦਾ ਕਿ ਮੈਂ ਖੁਦ ਆਰਾਮ ਦੇ ਨਾਲ ਜਿਉ ਕੇ ਜਾਵਾਂ।
ਪਰ ਸਾਡੀ ਇਹ ਆ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜੁਗਾਂ ਜੁਗਾਂ ਤੱਕ ਆਰਾਮ ਨਾਲ ਜ਼ਿੰਦਗੀ ਕੱਟਣ, ਆਜ਼ਾਦੀ ਦੀ ਜ਼ਿੰਦਗੀ ਕੱਟਣ। ਸੋ ਇਹਨਾਂ ਦੋਵਾਂ ਦੇ ਵਿੱਚ ਇਹ ਬੜਾ ਬੇਸਿਕ ਜਿਹਾ ਫਰਕ ਹੈ। ਜਦੋਂ ਤੁਸੀਂ ਸਿਰਫ ਅੱਜ ਤੱਕ ਸੋਚਦੇ ਹੋ ਤੇ ਤੁਹਾਨੂੰ ਇਹ ਪਾਰਟੀਆਂ ਨਜ਼ਰ ਆਉਣਗੀਆਂ, ਚਾਹੇ ਉਹ ਅਕਾਲੀ ਆ, ਭਾਜਪਾ ਆ, ਚਾਹੇ ਬੀਜੇਪੀ ਆ। ਪਰ ਜਦੋਂ ਤੁਸੀਂ ਲੌਂਗ ਸੋਚਦੇ ਹੋ, ਜਦੋਂ ਤੁਸੀਂ ਜਨਰੇਸ਼ਨਸ ਦਾ ਸੋਚਦੇ ਹੋ, ਜਦੋਂ ਤੁਸੀਂ ਆਉਣ ਵਾਲੇ ਆਪਣੇ ਬੱਚਿਆਂ ਦਾ ਭਵਿੱਖ ਸੋਚਦੇ ਹੋ, ਤੇ ਜ਼ਾਹਿਰ ਜੀ ਗੱਲ ਆ ਫਿਰ ਬੈਸਟ ਸੋਲੂਸ਼ਨ ਪੰਜਾਬ ਦੀ ਆਜ਼ਾਦੀ ਹੀ ਆ। ਔਰ ਸਾਨੂੰ ਗੁਰੂ ਮਹਾਰਾਜ ਨੇ, ਮੈਂ ਫਿਰ ਵਾਰ-ਵਾਰ ਕਹਿ ਰਿਹਾ ਕਿ ਇਹ ਗੁਰੂ ਮਹਾਰਾਜ ਦੀ ਮਿਹਰ ਆ ਕਿ ਜਿਹੜੇ ਸਾਡੇ ਵਰਗੇ ਨੌਜਵਾਨ ਨੇ, ਬੇਸ਼ੱਕ ਉਹ ਥੋੜੇ ਨੇ ਜਾਂ ਬਹੁਤੇ ਨੇ, ਬਾਅਦ ਦੀ ਗੱਲ ਆ, ਪਰ ਉਹ ਵੀ ਪੰਜਾਬ ਦੇ ਵਿੱਚ ਇਸ ਟਾਈਮ ਮੌਜੂਦ ਨੇ, ਜਿਹੜੇ ਇਸ ਸੰਘਰਸ਼ ਦੇ ਰਾਹ ਤੁਰੇ ਹੋਏ ਨੇ। ਔਰ ਇਸ ਸੰਘਰਸ਼ ਦਾ ਰਾਹ ਕਿਸੇ ਨੇ ਚੁਣਿਆ ਨਹੀਂਗਾ, ਮੈਂ ਇਹ ਫਿਰ ਕਹਿ ਰਿਹਾ, ਇਹ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੋਈ ਆ। ਹੋ ਸਕਦਾ ਕੱਲ ਨੂੰ ਕਈਆਂ ਨੂੰ ਹੋਰ ਇਹਨੂੰ ਬਖਸ਼ਿਸ਼ ਕਰ ਦੇ। ਸੋ ਉਸ ਬਖਸ਼ਿਸ਼ ਦੇ ਅਸੀਂ ਜੇ ਪਾਤਰ ਹਾਂ ਤੇ ਸਾਨੂੰ ਉਹਦੇ ਉੱਤੇ ਟਿਕੇ ਰਹਿਣਾ ਚਾਹੀਦਾ ਆ। ਆਪਣੀ ਅਰਦਾਸ ਜਿਹੜੀ ਆ ਉਹ ਕਰਦੇ ਰਹਿਣਾ ਚਾਹੀਦਾ ਕਿ ਅਸੀਂ ਜਿਸ ਸੰਘਰਸ਼ ਦੇ ਲਈ ਤੁਰੇ ਹਾਂ, ਗੁਰੂ ਮਹਾਰਾਜ ਮਿਹਰ ਕਰਨ, ਇੱਕ ਦਿਨ ਉਸ ਨੂੰ ਬੂਰ ਪਵੇ ਔਰ ਸਾਨੂੰ ਪੰਜਾਬ ਨੂੰ, ਸਿੱਖਾਂ ਨੂੰ ਆਜ਼ਾਦੀ ਮਿਲੇ ਔਰ ਸਾਡੇ ਕੋਲ ਇਹੋ ਜਿਹਾ ਖਿੱਤਾ ਹੋਵੇ ਜਿਹਨੂੰ ਅਸੀਂ ਇੱਕ ਮਾਡਲ ਦੇ ਤੌਰ ਦੇ ਉੱਤੇ ਦੁਨੀਆ ਸਾਹਮਣੇ ਪੇਸ਼ ਕਰ ਸਕੀਏ ਕਿ ਐਵੇਂ ਅਸਲ ਦੇ ਵਿੱਚ ਰਾਜਨੀਤੀ ਕੀਤੀ ਜਾਂਦੀ ਹੈ, ਜਾਂ ਐਵੇਂ ਦੇ ਅਸਲ ਦੇ ਵਿੱਚ ਰਾਜ ਹੁੰਦੇ ਨੇ ਜਿਹੜੇ ਮਨੁੱਖਤਾ ਦੇ ਹੱਕਾਂ ਵਾਲੇ ਨੇ, ਜਿਹੜੇ ਮਨੁੱਖਤਾ ਦੇ ਹੱਕ ਦੇ ਵਿੱਚ ਖੜਦੇ ਰਾਜ ਨੇ। ਸੋ ਉਹ ਇੱਕ ਬੜੀ ਲੰਮੀ ਔਰ ਸੁਹਿਰਦਤਾ ਦੇ ਨਾਲ ਲੜਨ ਵਾਲੀ ਲੜਾਈ ਆ। ਸੋ ਨੌਜਵਾਨਾਂ ਨੂੰ ਮੈਂ ਇਹ ਅਪੀਲ ਜ਼ਰੂਰ ਕਰਾਂਗਾ ਵੀ ਜਿੱਥੇ ਤੁਸੀਂ ਆਪਣੀ ਖਾਲਿਸਤਾਨ ਦੀ ਮੂਵਮੈਂਟ ਦੇ ਪ੍ਰਤੀ ਓਨੈਸਟ ਹੋਣ ਦੀ ਗੱਲ ਕਰਦੇ ਹੋ, ਉੱਥੇ ਤੁਸੀਂ ਸੁਹਿਰਦਤਾ ਵੀ ਲਿਆਓ, ਆਪਣੇ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਜੋੜੋ। ਬੇਸ਼ੱਕ ਅੱਜ ਉਹ ਤੁਹਾਡੇ ਵਿਰੋਧ ਦੇ ਵਿੱਚ ਖੜੇ ਨੇ, ਪਰ ਜੇ ਅਸੀਂ ਉਹਨਾਂ ਦੇ ਉੱਤੇ ਮਤਲਬ ਉਹਨਾਂ ਦੇ ਉੱਤੇ ਦੂਸ਼ਣਬਾਜ਼ੀ ਕਰਦੇ ਰਵਾਂਗੇ ਜਾਂ ਉਹਨਾਂ ਨੂੰ ਗਾਲਾਂ ਕੱਢਦੇ ਰਵਾਂਗੇ ਤਾਂ ਉਹ ਸਾਡੇ ਹੱਕ ਵਿੱਚ ਨਹੀਂ ਆਉਣ ਲੱਗੇ, ਉਹ ਸਾਡੇ ਤੋਂ ਹੋਰ ਦੂਰ ਹੋ ਜਾਣਗੇ। ਤੇ ਜਿਹੜਾ ਅੱਜ ਸਾਡੇ ਵਿਰੋਧ 'ਚ ਹੀ ਖੜਾ ਆ, ਉਹਨੂੰ ਵੀ ਗੱਲ ਦੇ ਨਾਲ ਲਾਈਏ ਤੇ ਉਹਨੂੰ ਵੀ ਆਪਣੀ ਮੂਵਮੈਂਟ ਦੇ ਵਿੱਚ ਸ਼ਾਮਲ ਕਰੀਏ, ਉਹਨੂੰ ਸਮਝਾਈਏ ਕਿ ਪੰਜਾਬ ਦਾ ਜਿਹੜਾ ਹੱਲ ਆ ਉਹ ਪੰਜਾਬ ਦੀ ਆਜ਼ਾਦੀ ਦੇ ਵਿੱਚ ਆ। ਚਾਹੇ ਉਹ ਇੱਥੇ ਦੇ ਕਾਂਗਰੇਟੀ ਧਿਰਾਂ ਹੋਣ, ਚਾਹੇ ਉਹ ਇੱਥੇ ਦਾ ਹਿੰਦੂ ਹੋਵੇ, ਚਾਹੇ ਮੁਸਲਮਾਨ ਹੋਵੇ, ਚਾਹੇ ਈਸਾਈ ਹੋਵੇ, ਹਰ ਇੱਕ ਨੂੰ ਸਾਨੂੰ ਆਪਣੇ ਕਲਾਵੇ ਦੇ ਵਿੱਚ ਲੈਣਾ ਪਏਗਾ ਔਰ ਉਹਨੂੰ ਇਹ ਦੱਸਣਾ ਪਏਗਾ ਕਿ ਪੰਜਾਬ ਦਾ ਭਲਾ ਜਿਹੜਾ ਆ ਉਹ ਬਿਨਾਂ ਪੰਜਾਬ ਦੀ ਆਜ਼ਾਦੀ ਤੋਂ ਨਹੀਂ ਹੋ ਸਕਦਾ। ਸੋ ਉਸੇ ਲੜੀ ਦੇ ਵਿੱਚ ਹੀ ਅਸੀਂ ਲੱਗੇ ਹੋਏ ਹਾਂ। ਸਾਡੀ ਇੱਕ ਕੋਸ਼ਿਸ਼ ਜਿਹੜੀ ਆ ਲਗਾਤਾਰ ਜਾਰੀ ਆ ਔਰ ਅਸੀਂ ਇਸ ਆਸ ਦੇ ਨਾਲ ਲੱਗੇ ਹੋਏ ਕਿ ਗੁਰੂ ਮਹਾਰਾਜ ਸਾਡੀ ਉਸ ਜਿਹੜੀ ਇੱਕ ਕੋਸ਼ਿਸ਼ ਚੱਲਦੀ ਪਈ ਉਹਨੂੰ ਜ਼ਰੂਰ ਇੱਕ ਦਿਨ ਬੂਰ ਪਾਏਗਾ। ਆਖਰੀ ਸਵਾਲ ਪਰਮਜੀਤ ਸਿੰਘ ਜੀ, ਹੁਣ 14 ਅਗਸਤ ਨੂੰ ਜਿਹੜਾ ਪ੍ਰੋਗਰਾਮ ਹੋਣ ਜਾ ਰਿਹਾ, ਇਹ ਕਿਸ ਤਰ੍ਹਾਂ ਦਾ ਪ੍ਰੋਗਰਾਮ ਹੈ, ਇਹਦੀ ਕੀ ਰੂਪ ਰੇਖਾ ਆ, ਇਹਦੇ ਬਾਰੇ ਵੀ ਥੋੜ੍ਹੀ ਜਿਹੀ ਜਿਹੜੀ ਗੱਲਬਾਤ ਆ ਤੇ ਕੀ ਮੈਸੇਜ ਤੁਸੀਂ ਜਿਹੜਾ ਆ ਸਾਡੇ ਦਰਸ਼ਕਾਂ ਨੂੰ ਦੇਣਾ ਚਾਹੁੰਦੇ ਹੋ? ਦੇਖੋ, ਅਸੀਂ ਇਹ ਸਮਝਦੇ ਹਾਂ ਕਿ ਜਿਸ ਆਪਣੇ ਟਾਇਰੈਂਟ ਦੇ ਖਿਲਾਫ ਤੁਸੀਂ ਲੜ ਰਹੇ ਹੋ, ਜਿਹੜਾ ਤੁਹਾਡਾ ਓਪਰੈਸਰ ਹੈ, ਜਿਹੜਾ ਤੁਹਾਡੇ ਤੇ ਜ਼ੁਲਮ ਕਰਦਾ, ਜਿਹਦੇ ਖਿਲਾਫ ਤੁਸੀਂ ਲੜ ਰਹੇ ਹੋ, ਕਦੀ ਵੀ ਤੁਹਾਨੂੰ ਉਹਦੀਆਂ ਖੁਸ਼ੀਆਂ ਦੇ ਵਿੱਚ, ਉਹਦੇ ਤਿਉਹਾਰਾਂ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ। ਘੱਟੋ ਘੱਟ ਉਦੋਂ ਤੱਕ ਨਹੀਂ ਹੋਣਾ ਚਾਹੀਦਾ ਜਦੋਂ ਤੱਕ ਤੁਸੀਂ ਉਹਦੇ ਨਾਲ ਲੜ ਰਹੇ ਹੋ। ਕੱਲ ਨੂੰ ਤੁਹਾਡਾ ਇੱਕ ਸੋਲੂਸ਼ਨ ਨਿਕਲ ਆਵੇ, ਤੁਹਾਡੀ ਲੜਾਈ ਦਾ ਇੱਕ ਹੱਲ ਨਿਕਲ ਆਵੇ, ਤਾਂ ਫਿਰ ਤਾਂ ਤੁਸੀਂ ਇੱਕ ਦੂਜੇ ਨੂੰ ਵਧਾਈਆਂ ਦੇ ਸਕਦੇ ਹੋ ਕਿ ਤੈਨੂੰ ਤੇਰੇ ਦਿਹਾੜੇ ਮੁਬਾਰਕ ਤੇ ਸਾਨੂੰ ਸਾਡੇ ਮੁਬਾਰਕ। ਪਰ ਅੱਜ ਜਿਹੜੇ 15 ਅਗਸਤ ਜਾਂ 26 ਜਨਵਰੀ ਵਰਗੇ ਜਿਹੜੇ ਦਿਨ ਨੇ, ਇਹ ਉਸ ਓਪਰੈਸਰ ਦੇ ਦਿਨ ਨੇ ਜਿਹੜਾ ਸਾਡੇ ਉੱਤੇ ਅਤਿਆਚਾਰ ਕਰਦਾ ਆ ਰਿਹਾ ਹੈ ਔਰ ਇਹ ਸਾਡੀ ਬਰਬਾਦੀ ਦੇ ਦਿਨ ਨੇ। ਸੋ ਸਾਨੂੰ ਆਪਣੀ ਬਰਬਾਦੀ ਦੇ ਦਿਨਾਂ ਦੇ ਉੱਤੇ ਕਾਹਦੇ ਜਸ਼ਨ, ਸਾਨੂੰ ਇਹਨਾਂ ਦੇ ਜਸ਼ਨਾਂ ਤੋਂ ਬਾਹਰ ਰਹਿਣਾ ਚਾਹੀਦਾ ਹੈ, ਸਾਨੂੰ ਇਹਨਾਂ ਦੇ ਜਸ਼ਨਾਂ ਦਾ ਬਾਈਕਾਟ ਕਰਨਾ ਚਾਹੀਦਾ। ਹਾਂ, ਜਿਨ੍ਹਾਂ ਨੂੰ ਵਾਕਿਆ ਇਸ ਦਿਨ ਆਜ਼ਾਦੀ ਮਿਲੀ ਆ, ਇੰਡੀਆ ਵਾਲਿਆਂ ਨੂੰ ਜਿਹੜੇ ਮੰਨਦੇ ਨੇ, ਜਿਹਨੂੰ ਅਸੀਂ ਅੱਜ ਦੇ ਦਿਨ ਦੇ ਵਿੱਚ ਸਿੱਧਾ ਹਿੰਦੂ ਰਾਸ਼ਟਰ ਵੀ ਕਹਿ ਸਕਦੇ ਹਾਂ। ਬੇਸ਼ੱਕ ਲੋਕ ਇਹ ਕਹਿੰਦੇ ਨੇ ਕਿ ਹਿੰਦੂ ਰਾਸ਼ਟਰ ਵੱਲ ਵੱਧ ਰਹੇ ਨੇ, ਪਰ ਮੈਂ ਮੰਨਦਾ ਕਿ ਹਿੰਦੂ ਰਾਸ਼ਟਰ ਇੰਡੀਆ ਬਣ ਚੁੱਕਿਆ ਹੈ। ਹੁਣ ਉਹ ਸਿਰਫ ਉਹਨੂੰ ਸਾਂਭ ਰਹੇ ਨੇ, ਚਾਹੇ ਉਹ ਜਿੱਥੇ ਵੀ, ਚਾਹੇ ਮਣੀਪੁਰ ਹੈ, ਚਾਹੇ ਹਰਿਆਣਾ ਵਾ, ਹੁਣ ਉਹ ਜਿਹੜਾ ਉਹਨਾਂ ਦੇ ਖਿਲਾਫ ਬੋਲਦਾ ਉਹਨੂੰ ਉਹ ਸਾਂਭ ਰਹੇ ਨੇ ਵੀ ਸਾਡਾ ਹਿੰਦੂ ਰਾਸ਼ਟਰ ਬਣਿਆ ਰਹੇ। ਸੋ ਜਿਹੜੇ ਹਿੰਦੂ ਰਾਸ਼ਟਰ ਵਾਲੇ 15 ਅਗਸਤ ਨੂੰ ਆਜ਼ਾਦ ਹੋਏ ਨੇ, ਉਹਨਾਂ ਨੂੰ ਸਾਡੇ ਵੱਲੋਂ ਮੁਬਾਰਕਾਂ। ਪਰ ਘੱਟੋ ਘੱਟ ਪੰਜਾਬ ਦੇ ਲੋਕ ਤੇ ਇਸ ਗੱਲ ਨੂੰ ਸਮਝਣ ਕਿ ਸਾਡੀ ਇਹ ਕੋਈ ਆਜ਼ਾਦੀ ਦਾ ਦਿਹਾੜਾ ਨਹੀਂਗਾ, ਸਾਡੇ ਲਈ ਬਰਬਾਦੀ ਦਾ ਦਿਨ ਆ। ਜਦੋਂ ਅਸੀਂ ਆਜ਼ਾਦ ਹੋ ਜਾਾਂਗੇ ਉਸ ਦਿਨ ਅਸੀਂ ਆਪਣੇ ਜਸ਼ਨ ਮਨਾ ਲਵਾਂਗੇ, ਪਰ ਉਦੋਂ ਤੱਕ ਘੱਟੋ ਘੱਟ ਇਹਨਾਂ ਜਸ਼ਨਾਂ ਤੋਂ ਜਿਹੜਾ ਹੈ ਆਪਣੇ ਬੱਚਿਆਂ ਨੂੰ, ਆਪਣੇ ਆਪ ਨੂੰ ਦੂਰ ਰੱਖੋ। ਖਾਸ ਤੌਰ ਦੇ ਉੱਤੇ ਜਿਹੜੇ ਸਰਕਾਰੀ ਜਸ਼ਨ ਜਿਹੜੇ ਆਰਗੇਨਾਈਜ਼ ਕੀਤੇ ਜਾਂਦੇ ਨੇ ਉਹਨਾਂ ਤੋਂ ਦੂਰ ਰਹੋ। ਇਹ ਦਿਨ, ਇਹ ਜਿਹੜੇ ਚੁਣੇ ਜਾਂਦੇ ਨੇ ਇੰਡੀਆ ਵੱਲੋਂ ਮਨਾਉਣ ਦੇ ਲਈ, ਦਿਨ ਸਾਡੇ ਨਹੀਂਗੇ। ਕਦੀ ਵੀ ਇਹ ਹੁੰਦਾ ਹੀ ਨਹੀਂ ਆ ਦੁਨੀਆ ਦੇ ਵਿੱਚ ਕਿ ਜਿਹੜੀਆਂ ਗੁਲਾਮ ਕੌਮਾਂ ਨੇ ਉਹ ਉਹਨਾਂ ਦੇ ਦਿਨ ਮਨਾਉਣ ਜਿਨ੍ਹਾਂ ਦੀ ਉਹ ਗੁਲਾਮੀ ਹੰਢਾ ਰਹੇ ਹੋਣ, ਤੇ ਫਿਰ ਪੰਜਾਬ ਕਿਉਂ ਇੰਡੀਆ ਦੇ ਦਿਨਾਂ ਦੇ ਉੱਤੇ ਮਤਲਬ ਜਸ਼ਨ ਮਨਾਵੇ? ਸੋ ਇਹ ਇਕੱਲੀ ਗੱਲ ਸਿੱਖਾਂ ਦੀ ਨਹੀਂ ਗੀ, ਅਸੀਂ ਐਜ਼ ਏ ਪੰਜਾਬ ਗੱਲ ਕਰਦੇ ਹਾਂ। ਇਕੱਲੇ ਸਿੱਖ ਤੇ ਮਨਾਉਣ ਹੀ ਮਨਾਉਣ, ਸਾਡੇ ਨਾਲ ਤੇ ਬਹੁਤ ਜ਼ਿਆਦੀਆਂ ਵਧੀਕੀਆਂ ਹੋਈਆਂ ਨੇ, ਪਰ ਬਤੌਰ ਪੰਜਾਬੀ ਵੀ ਸਾਡੇ ਨਾਲ ਘੱਟ ਨਹੀਂ ਵਾਪਰੀ। ਇਸ ਕਰਕੇ ਇੱਥੇ ਦਾ ਹਿੰਦੂ, ਮੁਸਲਮਾਨ, ਈਸਾਈ, ਕਾਮਰੇਡ ਹਰ ਇੱਕ ਧਿਰ ਜਿਹੜੀ ਆ ਉਹਨੂੰ 15 ਅਗਸਤ ਦੇ ਜਸ਼ਨਾਂ ਦਾ ਬਾਈਕਾਟ ਕਰਕੇ ਮੈਸੇਜ ਦੇਣਾ ਚਾਹੀਦਾ ਆ ਕਿ ਪੰਜਾਬ ਇੰਡੀਆ ਦੀਆਂ ਕੀਤੀਆਂ ਗਈਆਂ ਵਧੀਕੀਆਂ ਤੋਂ ਤੰਗ ਆ, ਪਰੇਸ਼ਾਨ ਆ ਔਰ ਆਪਣੇ ਆਪ ਨੂੰ ਇੱਕ ਸੋਵਰਨ ਖਿੱਤੇ ਵਜੋਂ ਵੇਖਣਾ ਚਾਹੁੰਦਾ ਆ ਔਰ ਉਹਦਾ ਸੰਘਰਸ਼ ਜਿਹੜਾ ਜਾਰੀ ਆ। ਔਰ ਇਸੇ ਤਹਿਤ ਹੀ ਅਸੀਂ 14 ਤਰੀਕ ਨੂੰ ਇਸ ਵਾਰ ਲੁਧਿਆਣੇ ਦੇ ਵਿੱਚ ਪ੍ਰੋਟੈਸਟ ਰੱਖਿਆ। ਬੇਸ਼ੱਕ ਅਸੀਂ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਦੇ ਦਿਨਾਂ ਦੇ ਪ੍ਰੋਟੈਸਟ ਕਰਦੇ ਆ ਰਹੇ ਹਾਂ। ਸੋ ਇਹ ਇੱਕ ਤਰੀਕਾ ਆ ਪ੍ਰੋਟੈਸਟ ਕਰਕੇ ਆਪਣੇ ਲੋਕਾਂ ਤੱਕ ਮੈਸੇਜ ਦੇਣ ਦਾ ਕਿ ਇਹ ਦਿਨ ਤਿਉਹਾਰ ਸਾਡੇ ਨੇਗੇ, ਇਹਨਾਂ ਤੋਂ ਬਾਹਰ ਨਿਕਲੋ। ਸੋ 14 ਤਰੀਕ ਨੂੰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ
ਤੋਂ ਸ਼ਾਮੀ 3 ਵਜੇ ਮਾਰਚ ਜਿਹੜਾ ਹੈ ਉਹ ਲੁਧਿਆਣੇ ਸ਼ਹਿਰ ਦੇ ਵਿੱਚੋਂ ਦੀ ਹੁੰਦਾ ਹੈ ਜਗਰਾਉਂ ਪੁਲ ਤੱਕ ਪਹੁੰਚਣਾ ਹੈ। ਸੋ ਜਿਹੜੇ ਵੀ ਉੱਥੇ ਪਹੁੰਚ ਸਕਦੇ ਨੇ ਮੈਂ ਉਹਨਾਂ ਨੂੰ ਅਪੀਲ ਕਰਦਾ ਪਹੁੰਚਣ, ਤੇ ਜੇ ਨਹੀਂ ਵੀ ਕੋਈ ਪਹੁੰਚ ਸਕਦਾ ਤੇ ਘੱਟੋ ਘੱਟ ਮੈਂ ਇੰਨੀ ਜ਼ਰੂਰ ਅਪੀਲ ਕਰਾਂਗਾ ਕਿ ਉਹ 15 ਅਗਸਤ ਨੂੰ ਹੋਣ ਜਾ ਰਹੇ ਜਿਹੜੇ ਸਰਕਾਰੀ ਫੰਕਸ਼ਨਸ ਨੇ, ਚਾਹੇ ਪ੍ਰਾਈਵੇਟ ਫੰਕਸ਼ਨਸ ਵੀ ਨੇ, ਉਹਨਾਂ ਤੋਂ ਆਪਣੇ ਆਪ ਨੂੰ ਦੂਰ ਰੱਖੇ ਔਰ ਆਪਣੇ ਬੱਚਿਆਂ ਨੂੰ ਵੀ ਖਾਸ ਤੌਰ ਤੇ ਜਿਹੜੇ ਸਕੂਲਾਂ ਦੇ ਵਿੱਚ ਹੋ ਰਹੇ ਫੰਕਸ਼ਨ ਨੇ ਉਹਨਾਂ ਤੋਂ ਦੂਰ ਰੱਖੇ। ਬਹੁਤ ਧੰਨਵਾਦ ਪਰਮਜੀਤ ਸਿੰਘ ਜੀ ਸਾਡੇ ਨਾਲ ਇਹ ਗੱਲਾਂ ਕਰਨ ਦੇ ਲਈ, ਤੇ ਜਿਹੜੀ ਤੁਹਾਡੀ ਵਿਚਾਰ ਆ ਜੋ ਤੁਹਾਡੇ ਮਨ ਦੇ ਵਿੱਚ ਗੱਲਾਂ ਨੇ ਸਿਆਸਤ ਨੂੰ ਲੈ ਕੇ, ਸਿੱਖਾਂ ਦੀ ਸੋਵਰੈਨਿਟੀ ਨੂੰ ਲੈ ਕੇ, ਉਹ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰਨ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸੀ ਸਰਦਾਰ ਪਰਮਜੀਤ ਸਿੰਘ ਮੰਡ ਜੋ ਦਲ ਖਾਲਸਾ ਦੇ ਬੁਲਾਰੇ ਨੇ, ਤੇ ਪੰਜਾਬ ਦੇ ਵਿੱਚ ਸਿੱਖਾਂ ਦੇ ਆਜ਼ਾਦਕਾਰ ਖਾਲਿਸਤਾਨ ਦੀ ਆਜ਼ਾਦੀ ਦੇ ਲਈ ਸੰਘਰਸ਼ੀਲ ਨੇ, ਤੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ। ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮੁੱਦੇ ਤੇ ਕਿਸੇ ਹੋਰ ਮਹਿਮਾਨ ਦੇ ਨਾਲ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।